ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 16 ਜੁਲਾਈ ਦਿਨ ਹੈਗਾ ਜੀ ਸ਼ੁੱਕਰਵਾਰ, ਤੇ ਸ਼ਾਮ ਦਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਬਲਤੇਜ ਪੰਨੂ ਜੀ ਦੇ ਨਾਲ। ਬਲਤੇਜ ਪੰਨੂ ਜੀ, ਜੀਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 4082722500 ਦੇ ਉੱਤੇ 4082722500। ਇਸ ਦੇ ਨਾਲ ਗੁਰਦੀਪ ਸਿੰਘ ਵਿਰਦੀ ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ, ਮਨਜੀਤ ਸਿੰਘ ਦੀਵਾਨਾ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਬੇਕਰਸਫੀਲਡ, ਜ਼ੈਂਡਰ ਮੌਰਗੇਜ ਅਤੇ ਰੀਅਲ ਏਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਕਰ ਸਕਦੇ ਹੋ। ਮੋਹਨ ਚੀਮਾ 5599052575। ਟੇਰਕੇਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੇਣਾ ਹੋਣਾ ਦੇ ਨਾਲ ਸੰਪਰਕ ਕਰੋ ਨੰਬਰ 4159900503 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ। ਪੰਨੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਕਾਂਗਰਸ ਦਾ ਕਾਟੋ ਕਲੇਸ਼, ਇਹਨਾਂ ਦੀ ਆਪਸੀ ਖਿੱਚੋਤਾਣ ਜਾਰੀ ਆ, ਇਹ ਨਹੀਂ ਰੁਕਣ ਦਾ ਨਾਂ ਲੈਂਦੀ। ਬਿਲਕੁਲ ਜੀ, ਐਕਚੁਅਲੀ ਮੈਂ ਕਈ ਵਾਰੀ ਲਫ਼ਜ਼ ਵਰਤਿਆ ਕਿ ਇਹ ਜੱਟਾਂ ਦੀ ਰਾਜਨੀਤੀ ਆ, ਇਹ ਆਮ ਬੰਦੇ ਦੇ ਸਮਝ ਆਉਣ ਦੇ ਤੌਰ ਦੀ ਜਿਹੜੀ ਉਹ ਗੱਲ ਆ ਜੀ, ਉਹਦੇ ਵੱਸ ਦਾ ਨਹੀਂ ਹੈਗਾ ਕਿ ਇਹ ਇਕੱਠੇ ਕਰਕੇ ਜਿਹੜਾ ਉਹ ਬਿਠਾ ਸਕਣ। ਇਹ ਓਵਰਆਲ ਹੀ ਜਿਹੜਾ ਵਰਤਾਰਾ ਚੱਲਦਾ ਰਹਿੰਦਾ ਸਾਰੇ ਜਗ੍ਹਾ ਦੇ ਉੱਤੇ। ਤੁਸੀਂ ਦੇਖਣਾ 2022 ਆ ਰਿਹਾ, ਕਿਸੇ ਪਾਰਟੀ ਨੇ ਇੱਥੇ ਪਿੱਛੇ ਨਹੀਂ ਰਹਿਣਾ। ਹਰ ਬੰਦਾ ਇਹ ਸੋਚ ਕੇ ਤੁਰਦਾ ਵੀ ਮੈਂ ਸਵੇਰ ਨੂੰ ਜਦੋਂ ਉੱਠਾਂ ਤੇ ਮੈਂ MLA ਬਣਿਆ ਹੋਵਾਂ, ਉਹ ਇਹ ਵੀ ਸੋਚ ਕੇ ਤੁਰਦਾ ਕਿ ਮੈਂ ਡਿਪਟੀ ਮੁੱਖ ਮੰਤਰੀ ਹੋਵਾਂ, ਉਹ ਇਹ ਵੀ ਸੋਚ ਕੇ ਤੁਰਦਾ ਕਿ ਮੈਂ ਮੁੱਖ ਮੰਤਰੀ ਹੋਵਾਂ। ਜੇ ਇਸ ਵੇਲੇ ਮੁੱਖ ਮੰਤਰੀ ਦੇ ਦਾਅਵੇਦਾਰੀ ਪੰਜਾਬ ਦੇ ਵਿੱਚ ਦੇਖਣੇ ਹੋਣ ਤੇ ਦਰਜਨ ਤਾਂ ਤੁਹਾਨੂੰ ਓਪਨ ਜੇ ਦਿਸ ਪੈਣੇ ਆ ਸਿੱਧੇ, ਜਿਹੜੇ ਵੀ ਮੇਰੇ ਤੋਂ ਬਿਨਾਂ ਤਾਂ ਜਿਹੜਾ ਉਹ ਕੁਝ ਚੱਲਣਾ ਨਹੀਂ। ਇਹ ਐਕਚੁਅਲੀ ਇਹਦੇ ਵਿੱਚੋਂ ਨਿਕਲਿਆ ਹੋਇਆ ਹੀ ਜਿਹੜਾ ਉਹ ਮਸਲਾ ਆ। ਨਵਜੋਤ ਸਿੰਘ ਸਿੱਧੂ ਦੀ ਚਿੱਠੀ ਜਾਰੀ ਹੋਣ ਵਾਲੀ ਸੀ, ਉਦੋਂ ਪਹਿਲਾਂ ਚਿੱਠੀ ਜਿਹੜੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸੋਨੀਆ ਗਾਂਧੀ ਨੂੰ ਪਹੁੰਚ ਗਈ, ਜਿਹਨੇ ਇਹ ਇੱਕ ਵਾਰੀ ਵੱਡਾ ਖਰਾਰਾ ਜਿਹੜਾ ਪਾਇਆ, ਜਿਹਦੇ ਵਿੱਚ ਸੋਨੀਆ ਗਾਂਧੀ ਹੋਰਾਂ ਨੂੰ ਲਿਖੀ ਚਿੱਠੀ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਹ ਲਿਖ ਦਿੱਤਾ ਕਿ ਸੋਨੀਆ ਗਾਂਧੀ ਹੋਰੀ ਪੰਜਾਬ ਦੀ ਸਿਆਸਤ ਤੋਂ ਲਾਂਭੇ ਰਹਿਣ। ਔਰ ਇਹ ਵੀ ਜਿਹੜਾ ਦੀ ਕਹਿ ਦਿੱਤਾ ਕਿ ਜੇ ਨਵਾਂ ਸੂਬੇ ਪ੍ਰਧਾਨ ਦੀ ਨਿਯੁਕਤੀ ਦੇ ਮੌਕੇ ਦੇ ਉੱਤੇ ਸੀਨੀਅਰ ਤੇ ਪੁਰਾਣੇ ਆਗੂਆਂ ਨੂੰ ਇਗਨੋਰ ਕੀਤਾ ਗਿਆ ਤਾਂ ਨਾ ਸਿਰਫ ਪਾਰਟੀ 'ਚ ਫੁੱਟ ਪਊਗੀ, ਸਗੋਂ 2022 ਦੀਆਂ ਚੋਣਾਂ ਦੇ ਵਿੱਚ ਵੀ ਪਾਰਟੀ ਦੀਆਂ ਸੰਭਾਵਨਾਵਾਂ ਨੂੰ ਝਟਕਾ ਜਿਹੜਾ ਉਹ ਲੱਗ ਸਕਦਾ। ਇਹ ਕਿਹਾ ਜਾਂਦਾ ਕਿ ਕਿਸੇ ਸਿਟਿੰਗ ਮੁੱਖ ਮੰਤਰੀ ਨੇ ਪਾਰਟੀ ਦੇ ਪ੍ਰਧਾਨ ਨੂੰ ਇਸ ਤਰ੍ਹਾਂ ਦੀ ਚਿੱਠੀ ਲਿਖੀ ਹੋਵੇ, ਇਹ ਪਹਿਲਾਂ ਨਹੀਂ ਕਿਤੇ ਜਿਹੜਾ ਜੀ ਉਹ ਸਾਹਮਣੇ ਆਇਆ। ਹੁਣ ਹਾਈ ਕਮਾਂਡ ਹੈਗੀ ਕਮਜ਼ੋਰ, ਉਹਦੇ ਬਹੁਤਾ ਕੁਝ ਜਿਹੜਾ ਉਹ ਪੱਲੇ ਨਹੀਂ ਹੈਗਾ, ਇਸ ਕਰਕੇ ਸ਼ਾਇਦ ਉਹ ਚੱਲ ਰਹੀ ਆ। ਉਹਦੇ ਹੁਣ ਸਟ੍ਰੈਟਜੀ ਕੀ ਹੋਊਗੀ ਇਹ ਕਿਸੇ ਨੂੰ ਸਮਝ ਨਹੀਂ। ਹਰੀਸ਼ ਰਾਵਤ ਹੋਰੀ ਅੱਜ ਚੰਡੀਗੜ੍ਹ ਆਉਣਗੇ ਤੇ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਭਰੋਸੇ ਦੇ ਵਿੱਚ ਲੈਣ ਦੇ ਯਤਨ ਜਿਹੜੇ ਕਰਨਗੇ। ਜਿਹੜੇ ਪਹਿਲਾਂ ਕਹਿੰਦੇ ਸੀਗੇ ਕੈਮਰੇ ਮੂਹਰੇ ਕਿ ਨਵਜੋਤ ਸਿੰਘ ਸਿੱਧੂ ਪ੍ਰਧਾਨ ਹੋਣਗੇ, ਫਿਰ ਬਿਲਕੁਲ ਹੀ ਮੁੱਕਰ ਗਏ, ਕਹਿੰਦੇ ਮੈਂ ਤਾਂ ਕਿਹਾ ਹੀ ਨਹੀਂ। ਮਨੀਸ਼ ਤਿਵਾੜੀ ਦੇ ਵੱਲੋਂ ਪੇਸ਼ ਕੀਤਾ ਗਿਆ ਜਿਹੜਾ ਫਿਗਰਸ ਨੇ ਜਿਹੜੀਆਂ, ਉਹ ਇੱਕ ਪੰਜਾਬ ਦੀ ਸਿਆਸਤ ਦੇ ਵਿੱਚ ਮੇਰੀ ਜਾਚੇ ਨਵੀਂ ਕਿਸਮ ਦਾ ਇੱਕ ਵੱਡਾ ਵਿਵਾਦ ਪੈਦਾ ਕਰਨਗੀਆਂ ਕਿ ਕਿੰਨੇ % ਇੱਥੇ ਸਿੱਖ ਭਾਈਚਾਰਾ, ਕਿੰਨੇ % ਹਿੰਦੂ ਭਾਈਚਾਰਾ, ਕਿੰਨਾ ਦਲਿਤ ਐਂਡ ਦੂਜੇ ਜਿਹੜੇ ਨੇ। ਔਰ ਇਹ ਦੱਸਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਆ ਕਿ ਇਹਦੇ ਹਿਸਾਬ ਦੇ ਨਾਲ ਦੋਨੋਂ ਅਹੁਦੇ ਮੁੱਖ ਮੰਤਰੀ ਦਾ ਤੇ ਪ੍ਰਧਾਨ ਦਾ ਇਹ ਜਿਹੜੇ ਇਕੱਲੇ ਸਿੱਖਾਂ ਨੂੰ ਜਾਂ ਜੱਟ ਸਿੱਖਾਂ ਨੂੰ ਨਹੀਂ ਦਿੱਤੇ ਜਾ ਸਕਦੇ। ਉਹਨੇ ਸਿੱਧੀ ਗੱਲ ਜਿਹੜੀ ਆ ਉਹ ਇਹ ਕਹੀ ਆ। ਹਾਂ, ਇਹ ਸਵਾਲ ਤਾਂ ਜਿਹੜਾ ਕਰਨਾ ਬਣਦਾ ਕਿ ਇਸ ਪਰਸੈਂਟੇਜ ਦੇ ਵਿੱਚ ਕਿਹੜਾ ਭਾਈਚਾਰਾ ਕਿੰਨੇ % ਪੰਜਾਬ ਦੇ ਹੱਕਾਂ ਦੇ ਵਾਸਤੇ ਕਦੋਂ ਬੋਲਿਆ। ਜੇ ਇਹ ਪਰਸੈਂਟੇਜ ਹੋਵੇ ਤੇ ਸ਼ਾਇਦ ਇਹਨਾਂ ਸਵਾਲਾਂ ਦੇ ਜਵਾਬ ਜਿਹੜੇ ਉਹ ਮਿਲ ਸਕਣ। ਜੀ ਅਨੂ ਜੀ, ਪਰ ਇਹ ਲੱਗਦਾ ਨਹੀਂ ਆ ਕਾਟੋ ਕਲੈਸ਼ ਇਹਨਾਂ ਦਾ ਜਿਹੜਾ ਉਹ ਮੁੱਕਣ ਵਾਲਾ ਜਿਹੜਾ ਹਾਲ ਦੀ ਘੜੀ ਹੈਗਾ ਆ। ਅਗਲੀ ਜੇ ਆਪਾਂ ਗੱਲ ਕਰਦੇ ਜਾਈਏ, ਦਿੱਲੀ ਦੀ ਸਰਕਾਰ ਨੇ ਦਿੱਲੀ ਪੁਲਿਸ ਦਾ ਹੀ ਵਕੀਲਾਂ ਦਾ ਬਣਾਇਆ ਹੋਇਆ ਪੈਨਲ ਰੱਦ ਕੀਤਾ।
ਐਕਚੁਅਲੀ ਜਿਹੜੇ ਇਹ ਅੰਦੋਲਨਕਾਰੀ ਕਿਸਾਨਾਂ ਦੇ ਮੁਕੱਦਮੇ ਲੜਨ ਵਾਲੇ ਜਿਹੜੇ ਸਰਕਾਰੀ ਵਕੀਲ ਸੀਗੇ ਜੀ, ਉਹਨਾਂ ਦਾ ਪੈਨਲ ਜਿਹੜਾ ਬਣਾਉਣ ਦੀ ਤਜਵੀਜ਼ ਨੂੰ ਕੇਜਰੀਵਾਲ ਸਰਕਾਰ ਨੇ ਰੱਦ ਜਿਹੜਾ ਉਹ ਕਰ ਦਿੱਤਾ। ਪਿਛਲੇ ਕਈ ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ਤੇ ਅੰਦੋਲਨ ਕਰ ਰਹੇ ਕਿਸਾਨਾਂ ਦੇ ਨਾਲ ਜੁੜਿਆ ਇਹ ਮਾਮਲਾ ਅਰਵਿੰਦ ਕੇਜਰੀਵਾਲ ਦੀ ਅਗਵਾਈ ਦੇ ਹੇਠ ਹੋਈ ਕੈਬਨਿਟ ਮੀਟਿੰਗ ਦੇ ਵਿੱਚ ਜਿਹੜਾ ਸੀਗਾ ਉਹ ਵਿਚਾਰਿਆ ਗਿਆ। ਐਕਚੁਅਲੀ ਫੈਸਲਾ ਇਹ ਲਿਆ ਗਿਆ ਕਿ ਦਿੱਲੀ ਸਰਕਾਰ ਦੇ ਵਕੀਲ ਜਿਹੜੇ ਕਿਸਾਨਾਂ ਦੇ ਨਾਲ ਜੁੜੇ ਮੁਕੱਦਮਿਆਂ ਲਈ ਅਦਾਲਤਾਂ ਦੇ ਵਿੱਚ ਸਰਕਾਰੀ ਵਕੀਲ ਵਜੋਂ ਪੇਸ਼ ਹੋਣਗੇ ਤੇ ਇਸ ਫੈਸਲੇ ਦੇ ਬਾਰੇ ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨੂੰ ਮਨਜ਼ੂਰੀ ਲਈ ਭੇਜ ਜਿਹੜਾ ਉਹ ਦਿੱਤਾ ਜਾਊਗਾ। ਇਹਦੇ ਸੰਬੰਧੀ ਦਿੱਲੀ ਸਰਕਾਰ ਨੇ ਦੋਸ਼ ਲਾਇਆ ਸੀਗਾ ਕਿ ਭਾਜਪਾ ਦੀ ਸੱਤਾ ਵਾਲੀ ਕੇਂਦਰ ਸਰਕਾਰ ਆਪਣੇ ਵਕੀਲਾਂ ਨੂੰ ਖੇਤੀ ਕਾਨੂੰਨਾਂ ਦੇ ਨਾਲ ਜੁੜੇ ਤੇ ਦਿੱਲੀ ਪੁਲਿਸ ਦੇ ਵੱਲੋਂ ਦਰਜ ਮਾਮਲਿਆਂ ਦੇ ਵਿੱਚ ਪੇਸ਼ ਕਰਨ ਲਈ ਦਬਾਅ ਪਾ ਰਹੀ। ਔਰ ਦਿੱਲੀ ਜਿਹੜਾ ਸਰਕਾਰੀ ਬੁਲਾਰਾ ਉਹਨੇ ਇਹ ਦਾਅਵਾ ਕੀਤਾ ਸੀਗਾ ਕਿ ਦਿੱਲੀ ਦਾ ਉਪ ਰਾਜਪਾਲ ਅਨਿਲ ਬੈਜਲ ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਕਰ ਰਹੇ ਕਿਸਾਨਾਂ ਦੇ ਖਿਲਾਫ ਦਰਜ ਕੇਸਾਂ ਲਈ ਦਿੱਲੀ ਦੀ ਸਰਕਾਰ ਦੇ ਵੱਲੋਂ ਬਣਾਏ ਵਕੀਲਾਂ ਦੇ ਪੈਨਲ ਨੂੰ ਉਹਨੇ ਰੱਦ ਜਿਹੜਾ ਉਹ ਕਰ ਦਿੱਤਾ। ਔਰ ਇਹਨੇ ਬੁਲਾਰੇ ਨੇ ਇਹ ਵੀ ਕਿਹਾ ਸੀਗਾ ਕਿ ਉਪ ਰਾਜਪਾਲ ਦਿੱਲੀ ਮੰਤਰੀ ਮੰਡਲ ਦੀ ਬੈਠਕ ਲਈ ਦਬਾਅ ਪਾ ਰਹੇ ਆ ਤੇ ਇਸ ਮਾਮਲੇ ਦੇ ਤੇ ਗਣਤੰਤਰ ਦਿਵਸ ਦੇ ਮੌਕੇ ਲਾਲ ਕਿਲੇ ਦੇ ਵਿੱਚ ਹਿੰਸਾ ਕਰਨ ਦੇ ਵੇਲੇ ਇਹਦੀ ਕੌਮੀ ਝੰਡੇ ਦੀ ਜਿਹੜੀ ਇਹਨਾਂ ਦੇ ਵੱਲੋਂ ਆਖੀ ਗਈ ਬੇਅਦਬੀ, ਪੁਰਾਤਤਵ ਇਮਾਰਤ ਨੂੰ ਨੁਕਸਾਨ ਪਹੁੰਚਾਉਣ ਵਰਗੇ ਮਾਮਲਿਆਂ ਦੇ ਵਾਸਤੇ ਵਿਸ਼ੇਸ਼ ਸਰਕਾਰੀ ਵਕੀਲ ਜਿਹੜਾ ਨਿਯੁਕਤ ਕਰਨ ਲਈ ਦਿੱਲੀ ਪੁਲਿਸ ਦੇ ਵੱਲੋਂ ਕੀਤੀ ਗਈ ਅਪੀਲ ਦੇ ਨਾਲ ਸੰਬੰਧਿਤ ਨੇ। ਇਹਦੇ ਨਾਲ ਜਿਹੜਾ ਦੀ ਅਸਰ ਕੀ ਜਿਹੜਾ ਉਹ ਪਊਗਾ ਕਿ ਮੰਨ ਲਓ ਜੇ ਕਿਉਂਕਿ ਦਿੱਲੀ ਸਰਕਾਰ ਦੇ ਹੱਥਾਂ ਦੇ ਵਿੱਚ ਬਹੁਤਾ ਕੁਝ ਹੈ ਨਹੀਂ ਗਿਆ, ਉਹਦੀਆਂ ਪਾਵਰਾਂ ਤਾਂ ਵਿਸ਼ੇਸ਼ ਕਾਨੂੰਨ ਦੇ ਰਾਹੀਂ ਖੋਹ ਲਈਆਂ ਗਈਆਂ ਨੇ। ਪਾਵਰ ਜਿਹੜੀ ਆ ਉਹ ਉਪ ਰਾਜਪਾਲ ਦੇ ਕੋਲੇ ਆ। ਦਿੱਲੀ ਦੀ ਸਰਕਾਰ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਆ ਕਿ ਜੇ ਦਿੱਲੀ ਦੀ ਪੁਲਿਸ ਦੇ ਜਿਹੜੇ ਵਕੀਲਾਂ ਦਾ ਪੈਨਲ ਆ ਉਹ ਅਦਾਲਤਾਂ 'ਚ ਭੁਗਤਦਾ ਤੇ ਉਹ ਕਿਸਾਨਾਂ ਦੇ ਹਰ ਹਾਲਤ ਦੇ ਵਿੱਚ ਉਲਟ ਜਾਊਗਾ, ਜਦੋਂ ਕਿ ਉਹ ਫੇਰ ਗੱਲ ਨਹੀਂ ਕਰਨਗੇ। ਦਿੱਲੀ ਦੀ ਸਰਕਾਰ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਵਕੀਲ ਉਹ ਪ੍ਰੋਵਾਈਡ ਕਰਨਗੇ ਉਹ ਫੇਰ ਗੱਲ ਕਰਨਗੇ। ਹੁਣ ਜੇ ਉਪ ਰਾਜਪਾਲ ਇਸ ਫਾਈਲ ਨੂੰ ਮੋੜ ਦਿੰਦਾ, ਜਿਹੜਾ ਉਹ ਕੋਸ਼ਿਸ਼ ਉਹਨੇ ਇਹੀ ਕਰਨੀ ਹੈ, ਤਾਂ ਦਿੱਲੀ ਸਰਕਾਰ ਜਿਹੜੀ ਆ ਉਹਦੇ ਕੋਲੇ ਕਹਿਣ ਦਾ ਮੌਕਾ ਹੋਊਗਾ ਕਿ ਜੀ ਦੇਖੋ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀਗੇ ਕਿ ਇਹਨਾਂ ਨੇ ਆਪਣੇ ਵਕੀਲ ਲਾ ਕੇ ਉੱਥੇ ਖੱਜਲ ਕਰਨਾ ਕਿਸਾਨਾਂ ਨੂੰ, ਤੇ ਆਹ ਦੇਖ ਲਓ ਤੁਹਾਡੇ ਸਾਹਮਣੇ ਜਿਹੜਾ ਦੀ ਉਹ ਕਰ ਰਹੇ ਆ। ਜੇ ਦਿੱਲੀ ਦੀ ਜਿਹੜਾ ਉਪ ਰਾਜਪਾਲ ਹੈ ਜੇ ਉਹ ਇਸ ਫਾਈਲ ਦੇ ਉੱਤੇ ਦਸਤਖਤ ਕਰ ਦਿੰਦਾ, ਦਿੱਲੀ ਦੀ ਸਰਕਾਰ ਜਿਹੜੀ ਆ ਉਹ ਇਹ ਕਹਿ ਦਿੰਦੀ ਆ ਕਿ ਉਹਨੂੰ ਕਹਿ ਦਿੰਦਾ ਕਿ ਠੀਕ ਹੈ ਤੁਸੀਂ ਆਪਣਾ ਪੈਨਲ ਜਿਹੜਾ ਵਕੀਲਾਂ ਦਾ ਦੇ ਦਿਓ, ਤੇ ਫਿਰ ਆਮ ਆਦਮੀ ਪਾਰਟੀ ਜਿਹੜੀ ਜੀ ਇਸ ਚੀਜ਼ ਨੂੰ ਭੁਲਾਊਗੀ ਕਿ ਅਸੀਂ ਬਿਹਤਰ ਵਕੀਲ ਔਰ ਫੇਰ ਵਕੀਲ ਜਿਹੜੇ ਆ ਉਹ ਕਿਸਾਨਾਂ ਨੂੰ ਕਰਕੇ ਦਿੱਤੇ ਆ। ਇੱਕ ਪਾਸੇ ਜਿੱਥੇ 124A ਖਤਮ ਕਰਨ ਦਾ ਇਸ ਵੇਲੇ ਵੱਡੀ ਇੱਕ ਚਰਚਾ ਛਿੜੀ ਹੋਈ ਹੈ ਸੁਪਰੀਮ ਕੋਰਟ ਦੇ ਚੀਫ ਜਸਟਿਸ ਦੀਆਂ ਟਿੱਪਣੀਆਂ ਤੋਂ ਬਾਅਦ, ਉੱਥੇ 100 ਕਿਸਾਨਾਂ ਦੇ ਉੱਤੇ ਹਰਿਆਣੇ ਦੇ ਵਿੱਚ ਦੇਸ਼ ਧਰੋਹ ਦੇ ਕੇਸ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ। ਜੀ ਜੀ ਬਿਲਕੁਲ। ਅਗਲੀ ਪੰਨੂ ਜੀ ਗੱਲ ਕਰੀਏ, ਸੰਯੁਕਤ ਕਿਸਾਨ ਮੋਰਚਾ ਕਹਿੰਦੇ ਜਾਰੀ ਕਰੂਗਾ ਵੋਟਰਜ਼ ਵਿਪ। ਚਲੀ ਜੀ ਪਹਿਲਾਂ ਇਹਨੂੰ ਜਿਹੜਾ ਸੀਗਾ ਚੇਤਾਵਨੀ ਪੱਤਰ ਨਾਮ ਦਿੱਤਾ ਗਿਆ ਸੀਗਾ, ਫਿਰ ਇਹਨੂੰ ਪੀਪਲਜ਼ ਵੋਟ ਵਿਪ ਜਿਹੜਾ ਉਹ ਨਾਮ ਦਿੱਤਾ ਗਿਆ। ਹੁਣ ਜਿਹੜਾ ਇਹਨੂੰ ਵੋਟਰਜ਼ ਵਿਪ ਜਿਹੜਾ ਆਖਿਆ ਗਿਆ। ਵਿਪ ਜਿਹੜੀਆਂ ਸਿਆਸੀ ਧਿਰਾਂ ਨੇ ਉਹ ਜਾਰੀ ਕਰਦੀਆਂ ਨੇ ਆਪਣੇ ਮੈਂਬਰਾਂ ਦੇ ਵਾਸਤੇ, ਚਾਹੇ ਉਹ ਲੋਕ ਸਭਾ ਦੇ ਮੈਂਬਰ ਹੋਣ, ਰਾਜ ਸਭਾ ਦੇ ਹੋਣ ਜਾਂ ਵਿਧਾਨ ਸਭਾ ਦੇ ਹੋਣ। ਇਹਦਾ ਮਤਲਬ ਜਿਹੜਾ ਵਿਪ ਦਾ ਇਹੀ ਹੁੰਦਾ ਕਿ ਜਿਹੜਾ ਮੈਂਬਰ ਆ ਉਹ ਪਾਰਟੀ ਦੀ ਲਾਈਨ ਤੋਂ ਬਾਹਰ ਨਹੀਂ ਜਾ ਸਕਦਾ, ਜਿਹੜੀ ਪਾਰਟੀ ਨੇ ਲਾਈਨ ਉਲੀਕੀ, ਤੇ ਉਹ ਪਾਰਟੀ ਦੇ ਵਿਰੋਧ ਦੇ ਵਿੱਚ ਵੋਟ ਨਹੀਂ ਪਾ ਸਕਦਾ। ਤੀਜਾ ਇਹਦੇ ਵਿੱਚ ਹੁੰਦਾ ਕਿ ਉਹਨੂੰ ਹਾਜ਼ਰ ਰਹਿਣਾ ਪੈਂਦਾ, ਚਾਹੇ ਲੋਕ ਸਭਾ ਹੈ, ਚਾਹੇ ਰਾਜ ਸਭਾ ਹੈ, ਤੇ ਚਾਹੇ ਉਹ ਵਿਧਾਨ ਸਭਾ ਹੈ। ਔਰ ਮਤਲਬ ਕਿ ਇੱਕ ਕਿਸਮ ਦਾ ਉਹ ਬੌਂਡ ਹੋ ਜਾਂਦਾ। ਤੋ ਇਸ ਕਰਕੇ ਨਾਮ ਇਹ ਬਹੁਤ ਸਹੀ ਜਿਹੜਾ ਉਹ ਚੁਣਿਆ ਸੰਯੁਕਤ ਕਿਸਾਨ ਮੋਰਚੇ ਨੇ। ਉਹ ਵਿਪ ਜਿਹੜਾ ਦੀ ਜਾਰੀ ਕਰਨਗੇ, ਕਿਉਂਕਿ ਵੋਟਰਸ ਦਾ ਤਾਂ ਵਿਪ ਕਦੇ ਹੁੰਦਾ ਹੀ ਨਹੀਂ। ਵੋਟਰਸ ਤਾਂ ਤੁਸੀਂ ਇਹ ਕਹਿ ਲਓ ਕਿ ਉਹ ਤਾਂ ਮਹਿਜ਼ ਵੋਟਾਂ ਪਾਉਣ ਦੇ ਵਾਸਤੇ ਆ। ਐਸ ਹੁਣ ਵੋਟਾਂ ਪਾਈਆਂ, ਨਤੀਜੇ ਆ ਗਏ, ਫਿਰ ਵੋਟਰਸ ਨੂੰ ਕੌਣ ਪੁੱਛਦਾ। ਇਹ ਪਹਿਲੀ ਵਾਰੀ ਇੱਕ ਕਿਸਮ ਦੇ ਨਾਲ ਇਹ ਨਵੇਕਲੀ ਕੋਸ਼ਿਸ਼ ਸੰਯੁਕਤ ਕਿਸਾਨ ਮੋਰਚੇ ਨੇ ਕੀਤੀ ਹੈ ਕਿ ਵੋਟਰ ਵੀ ਕਿਸੇ ਗਿਣਤੀ ਮਿੰਤੀ ਦੇ ਵਿੱਚ ਹੈਗਾ, ਤੇ ਵੋਟਰ ਨੇ ਇਹ ਜਿਹੜਾ ਵਿਪ ਹੈ
ਵੋਟਰਸ ਵਿਪ ਉਹ ਅੱਜ ਵਿਰੋਧੀ ਧਿਰਾਂ ਦੇ ਸੰਸਦ ਮੈਂਬਰਾਂ ਨੂੰ ਈਮੇਲ ਦੇ ਰਾਹੀਂ ਜਿਹੜਾ ਉਹ ਭੇਜੂਗਾ। 19 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਮੌਨਸੂਨ ਇਜਲਾਸ ਦੇ ਵਿੱਚ ਕਿਸਾਨਾਂ ਦੀਆਂ ਮੰਗਾਂ ਉਠਾਉਣ ਦੇ ਵਾਸਤੇ ਵਿਰੋਧੀ ਧਿਰਾਂ ਦੇ ਮੈਂਬਰਾਂ ਨੂੰ ਆਖਿਆ ਗਿਆ। ਇਹਦੇ ਵਿੱਚ 4 ਨੁਕਤੇ ਦੱਸ ਕੇ ਜਿਹੜੀ ਤਾਕੀਦ ਕੀਤੀ ਗਈ ਆ ਕਿ ਸੰਸਦ ਮੈਂਬਰ ਸੈਸ਼ਨ ਦੇ ਦੌਰਾਨ ਕਿਸਾਨੀ ਮੰਗਾਂ ਦੇ ਉੱਤੇ ਧਿਆਨ ਕੇਂਦਰਿਤ ਕਰਨ। ਕਿਸਾਨਾਂ ਦੇ ਨੇ ਇਹ ਵੀ ਚੇਤਾਵਨੀ ਦਿੱਤੀ ਆ ਕਿ ਉਹ ਕਿਸਾਨੀ ਮੰਗਾਂ ਤੋਂ ਠਿੜਕੇ ਤਾਂ ਉਹਨਾਂ ਦਾ ਹਾਲ ਵੀ ਭਾਜਪਾ ਵਾਲਾ ਕਰਾਂਗੇ, ਮਤਲਬ ਕਿ ਜਨਤਕ ਵਿਰੋਧ ਸ਼ੁਰੂ ਕਰ ਦਿੱਤਾ ਜਾਊਗਾ। ਇੱਥੇ ਜਿਹੜਾ ਇਹ ਵੀ ਆਖਿਆ ਗਿਆ ਕਿ ਬ੍ਰਿਟੇਨ, ਕੈਨੇਡਾ, ਨਿਊਜ਼ੀਲੈਂਡ ਤੇ ਆਸਟ੍ਰੇਲੀਆ ਦੀਆਂ ਸੰਸਥਾ ਦੇ ਵਿੱਚ ਭਾਰਤ ਸਰਕਾਰ ਦੇ ਵੱਲੋਂ ਪਾਸ ਕੀਤੇ ਗਏ 3 ਖੇਤੀ ਕਾਨੂੰਨਾਂ ਬਾਰੇ ਹੋਈਆਂ ਬਹਿਸਾਂ ਦਾ ਜ਼ਿਕਰ ਕਰਦਿਆਂ ਹੋਇਆ ਵੋਟਰਸ ਵਿਪ ਦੇ ਵਿੱਚ 26 ਨਵੰਬਰ ਤੋਂ ਦਿੱਲੀ ਦੀਆਂ ਸਰਹੱਦਾਂ ਤੇ ਬੈਠੇ ਕਿਸਾਨਾਂ ਦੀ ਗੱਲ ਇਹ ਕਰਦਿਆਂ ਹੋਇਆ ਇਹ ਕਿਹਾ ਗਿਆ ਕਿ ਜਿਹੜੇ ਵਿਰੋਧੀ ਧਿਰਾਂ ਦੇ ਮੈਂਬਰ ਨੇ ਉਹ ਸਰਕਾਰ ਨੂੰ ਮਜਬੂਰ ਕਰਨ ਕਿ ਖੇਤੀ ਕਾਨੂੰਨਾਂ ਦੇ ਉੱਤੇ ਉਹ ਗੱਲ ਕਰਨ ਤੇ ਇਹਨਾਂ ਨੂੰ ਰੱਦ ਕਰਨ। ਇਸ ਵੋਟਰਸ ਵਿਪ ਦੇ ਵਿੱਚ ਕਿਸਾਨਾਂ ਨੇ ਇਹ ਵੀ ਆਖਿਆ ਕਿ ਜਿਹੜੇ ਵਿਰੋਧੀ ਧਿਰਾਂ ਦੇ ਮੈਂਬਰ ਨੇ ਉਹ ਵਾਕਆਊਟ ਨਾ ਕਰਨ, ਕਿਉਂਕਿ ਹੁੰਦਾ ਇਹ ਆ ਕਿ ਵਿਰੋਧੀ ਧਿਰਾਂ ਦੇ ਜਿਹੜੇ ਮੈਂਬਰ ਨੇ ਉਹ ਅਕਸਰ ਵਾਕਆਊਟ ਕਰ ਜਾਂਦੇ ਆ ਨਾਰੇ ਮਾਰਦੇ ਹੋਏ, ਤੇ ਉਹ ਸਮਝਦੇ ਸਾਡੀ ਜ਼ਿੰਮੇਵਾਰੀ ਪੂਰੀ ਹੋ ਗਈ। ਵਾਕਆਊਟ ਦੇ ਵਿੱਚ ਜਿਹੜੀਆਂ ਸੱਤਾਧਾਰੀ ਧਿਰਾਂ ਨੇ, ਚਾਹੇ ਸੂਬੇ ਦੀਆਂ ਨੇ ਚਾਹੇ ਕੇਂਦਰ ਦੀ ਆ, ਉਹ ਚੁੱਪ ਕਰਕੇ ਆਪਣੇ ਬਿੱਲ ਜਿਹੜੇ ਆ ਉਹ ਪਾਸ ਕਰ ਲੈਂਦੇ ਆ। ਉਹ ਜੋ ਵੈਸੇ ਰੌਲਾ ਗੋਲਾ ਬਿਜਲੀ ਐਕਟ ਦੇ ਬਾਰੇ ਵੀ ਪੈਣ ਦੀ ਸੰਭਾਵਨਾ, ਜਿਹੜਾ ਕਿ ਲਿਸਟ ਦੇ ਵਿੱਚ ਕੇਂਦਰ ਦੀ ਸਰਕਾਰ ਨੇ ਲਾਇਆ ਹੋਇਆ। ਉਧਰ ਜਿਹੜੇ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਨੇ, ਇੱਕੋ ਹੀ ਮੈਂਬਰ ਪਾਰਲੀਮੈਂਟ ਨੇ ਪੰਜਾਬ ਤੋਂ, ਓਵਰਆਲ ਹੀ ਇੱਕੋ ਨੇ। ਭਗਵੰਤ ਮਾਨ ਹੋਰਾਂ ਨੇ ਇਸ ਜਿਹੜਾ ਵੋਟਰਸ ਵਿਪ ਹੈ ਉਹਦਾ ਸਮਰਥਨ ਕਰਦਿਆਂ ਹੋਇਆ ਸੰਸਦ ਮੈਂਬਰਾਂ ਨੂੰ ਇੱਕ ਚਿੱਠੀ ਲਿਖ ਕੇ ਕਿਸਾਨਾਂ ਦੀ ਆਵਾਜ਼ ਬਣਨ ਦੀ ਅਪੀਲ ਜਿਹੜੀ ਆ ਉਹ ਕੀਤੀ ਆ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਜਿੰਨੇ ਸੰਸਦ ਦੇ ਮੈਂਬਰ ਨੇ ਉਹ ਇਕਜੁੱਟਤਾ ਦੇ ਨਾਲ ਕਿਸਾਨਾਂ ਦੀ ਗੱਲ ਪਾਰਲੀਮੈਂਟ ਦੇ ਵਿੱਚ ਰੱਖਣ। ਜੀ, ਇੱਕ ਚਿੱਠੀ ਹੋਰ ਚਰਚਾ ਦਾ ਵਿਸ਼ਾ ਬਣੀ ਪਈ ਆ ਪੰਜਾਬ ਵਾਲੇ ਸਿਸਵਾਂ ਵਾਲਾ ਕਹਿ ਲਓ, ਪੰਜਾਬ ਵਾਲਾ ਕਹਿ ਲਓ, ਕੈਪਟਨ ਅਮਰਿੰਦਰ ਨੇ ਹੁਣ ਮੋਦੀ ਨੂੰ ਲਿਖੀ ਆ ਵੀ ਤੁਰੰਤ ਗੱਲਬਾਤ ਦਾ ਰਾਹ ਖੋਲ੍ਹਣ ਕਿਸਾਨਾਂ ਦੇ ਨਾਲ। ਇਹ ਕੀ ਹੁਣ 22 ਦੀਆਂ ਇਲੈਕਸ਼ਨਾਂ ਤੋਂ ਪਹਿਲੋਂ ਆ ਕੇ ਬਾਜੀ ਮਾਰਨਾ ਚਾਹੁੰਦੇ ਨੇ ਸਾਰੇ? ਦੇਖੋ ਮੇਰੀ ਚਾਚੇ ਇਹ ਜਿਹੜੀ ਚਿੱਠੀ ਆ, ਕੈਪਟਨ ਅਮਰਿੰਦਰ ਸਿੰਘ ਹੋਰੀ ਚਿੱਠੀਆਂ ਹੀ ਲਿਖਣ ਜੋਗੇ ਆ ਜੀ। ਇਹ ਤੋਂ ਬਿਨਾਂ ਉਹ ਨਾ ਕੁਝ ਕਰ ਸਕਦੇ ਆ, ਨਾ ਉਹਨਾਂ ਨੇ ਕੁਝ ਕੀਤਾ। ਉਹ ਚਿੱਠੀਆਂ ਹੀ ਲਿਖੀ ਗਏ ਆ ਇੱਥੇ ਜਿਹੜਾ ਦੀ ਉਹ ਬੈਠੇ। ਇੱਕ ਵਾਰੀ ਵੀ ਉਹ ਦਿੱਲੀ ਜਾ ਕੇ ਉਹਨਾਂ ਨੇ ਇਹ ਤਰੱਦਦ ਨਹੀਂ ਕੀਤਾ ਕਿ ਉਹ ਪ੍ਰਧਾਨ ਮੰਤਰੀ ਤੋਂ ਸਮਾਂ ਲੈ ਲੈਣ, ਗ੍ਰਹਿ ਮੰਤਰੀ ਤੋਂ ਸਮਾਂ ਲੈ ਲੈਣ, ਖੇਤੀਬਾੜੀ ਮੰਤਰੀ ਤੋਂ ਸਮਾਂ ਲੈ ਲੈਣ। ਜੇ ਇੱਕ ਵਾਰੀ ਗ੍ਰਹਿ ਮੰਤਰੀ ਦੇ ਕੋਲੇ ਗਏ ਵੀ ਤੇ 5-7 ਮਿੰਟਾਂ ਦੇ ਵਾਸਤੇ ਗਏ, ਕੀ ਗੱਲ ਕਰਕੇ ਬਾਹਰ ਨਿਕਲ ਆਏ, ਕੁਛ ਨਹੀਂ ਜਿਹੜਾ ਦੀ ਉਹ ਪਤਾ। ਮੇਰੀ ਚਾਚੇ ਇਹ ਚਿੱਠੀ ਲਿਖਣ ਦਾ ਇੱਕ ਜਿਹੜਾ ਦੀ ਮਕਸਦ ਉਹਨਾਂ ਦਾ ਇਹ ਵੀ ਆ ਕਿ ਉਹ ਆਪਣੇ ਧੜੇ ਦੀ ਹੋਂਦ ਜਿਹੜੀ ਆ ਉਹ ਜਤਾਉਣਾ ਚਾਹੁੰਦੇ ਆ ਵੀ ਮੈਂ ਹੀ ਮੁੱਖ ਮੰਤਰੀ ਹਾਂ, ਚਾਹੇ ਤੁਸੀਂ ਜੋ ਮਰਜ਼ੀ ਕਰੀ ਚਲੋ। ਔਰ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖਣ ਦਾ ਹੁਣ ਤੁਸੀਂ ਦੇਖਣਾ ਪ੍ਰਧਾਨ ਮੰਤਰੀ ਦਾ ਜਵਾਬ ਵੀ ਆਊਗਾ ਇਹਦੇ ਉੱਤੇ, ਇਹ ਦੱਸਣ ਦੇ ਵਾਸਤੇ ਵੀ ਨਹੀਂ ਕੈਪਟਨ ਅਮਰਿੰਦਰ ਸਿੰਘ ਹੀ ਆਗੂ ਆ। ਇਹਨਾਂ ਦੀ ਤਾਂ ਮਿਲੀ ਭੁਗਤ ਹੁਣ ਲੋਕਾਂ ਦੇ ਸਾਹਮਣੇ ਜਗ ਜਾਹਰੀ ਨਜ਼ਰ ਆਉਂਦੀ ਆ, ਮੋਦੀ ਕੈਪਟਨ ਦੀ ਜੋੜੀ। ਅਗਲੀ ਪੰਨੂ ਜੀ ਗੱਲ ਕਰੀਏ, ਪੰਜਾਬ ਦੇ ਬਿਜਲੀ ਮੰਤਰਾਲੇ ਦੀ ਜਿਹੜੀ ਰੇਟਿੰਗ ਆ ਉਹ ਵਾਵਾ ਹੀ ਡਿੱਗੀ ਆ। ਦੇਖੋ ਇੱਥੇ ਕਾਂਗਰਸ ਦਾ ਕਲੇਸ਼ ਜਿਹੜਾ ਚੱਲਦੇ ਆ ਉਹਦੇ ਵਿੱਚ ਇਸ ਵੇਲੇ ਜਿਹੜੇ ਹਾਲਾਤ ਨੇ ਉਹ ਪੰਜਾਬ ਦੇ ਮੁੱਦੇ ਤਾਂ ਤਕਰੀਬਨ ਸਾਰੇ ਗੁਆਚ ਗਏ, ਉਹ ਤਾਂ ਕਿਤੇ ਨਹੀਂ ਲੱਭਦੇ। ਪੰਜਾਬ ਗੁਆਚ ਗਿਆ ਇਹਦੇ ਵਿੱਚ, ਇਸ ਸਾਰੇ ਰੌਲੇ ਰੱਪੇ ਦੇ ਵਿੱਚ। ਬਿਜਲੀ ਦਾ ਮੁੱਦਾ ਬਹੁਤ ਵੱਡਾ ਸੀ ਪਿਛਲੇ ਦਿਨਾਂ ਦੇ ਵਿੱਚ। ਹੋਇਆ ਇਹ ਕਿ ਜਿਹੜਾ ਹਫ਼ਤਾ ਚੱਲ ਰਿਹਾ ਇਹਦੇ ਦੌਰਾਨ ਭਾਰੀ ਮੀਂਹ ਪਿਆ, ਔਰ ਮੀਂਹ ਪੈਣ ਦੇ ਨਾਲ 2 ਦਿਨ 3 ਦਿਨ ਮੀਂਹ ਜਿਹੜਾ ਸੀਗਾ ਪਿਆ, ਤੇ ਉਸ ਪੈਣ ਦੇ ਨਾਲ ਬਿਜਲੀ ਦੀ ਮੰਗ ਜਿਹੜੀ ਸੀ ਉਹ ਘਟ ਗਈ। ਜਦੋਂ ਬਿਜਲੀ ਦੀ ਮੰਗ ਘਟੀ ਤੇ ਉਸ ਤੋਂ ਬਾਅਦ ਜਿਹੜਾ ਸੀਗਾ ਇਹ ਖਬਰਾਂ ਵੀ ਗਾਇਬ ਹੋ ਗਈਆਂ, ਉਹ ਖਬਰਾਂ ਵੀ ਨਹੀਂ ਲੱਭੀਆਂ। ਹੁਣ ਪਰਸੋਂ ਦੀ ਫੇਰ ਜਿਹੜੀ ਔੜ ਲੱਗੀ ਹੋਈ ਆ, ਤੇ ਜੇ ਮੀਂਹ ਨਹੀਂ ਪੈਂਦਾ ਕਿਉਂਕਿ ਮੌਨਸੂਨ ਪਹਿਲਾਂ ਹੀ ਬੜੀ ਪਛੜ ਕੇ ਆਈ ਆ, ਤੇ ਮੁੜ ਕੇ ਇਹ ਮੁੱਦਾ ਫੇਰ ਜਿਹੜਾ ਉਹ ਚਰਚਿਤ ਹੋਣ ਦੀ ਸੰਭਾਵਨਾ ਹੈ। ਤੇ ਲੋਕੀ ਉਹਨਾਂ ਕੁ ਦੇਰ ਹੀ ਜਿਹੜਾ ਉਹ ਮੁੱਦੇ ਨੂੰ ਉਠਾਉਂਦੇ ਆ, ਕਿਉਂਕਿ ਹੱਲ ਤਾਂ ਇਹਦਾ ਕੋਈ ਨਹੀਂ ਨਾ ਲੱਭਿਆ ਗਿਆ, ਨਾ ਹੱਲ ਇਹਦਾ ਓਵਰਨਾਈਟ ਲੱਭਿਆ ਜਾ ਸਕਦਾ। ਇਹ ਤਾਂ ਜਿਹੜੇ ਸਾਲਾਂ ਦੇ ਸਮਝੌਤੇ ਕੀਤੇ ਆ, ਬੇੜਾ ਗਰਕ ਤਾਂ ਉਹਨਾਂ ਨੇ ਕੀਤਾ।
ਸਰਕਾਰ ਦੇ ਵੱਲੋਂ ਜਿੱਦਣ ਦਾ ਮੀਂਹ ਪੈਣ ਲੱਗਿਆ ਇਹ ਮੁੱਦਾ ਛੱਡ ਦਿੱਤਾ ਗਿਆ ਕਿ ਉਹ ਜਿਹੜਾ ਪਾਵਰ ਪਰਚੇਜ਼ ਐਗਰੀਮੈਂਟ ਹੈ ਇਸ ਮਾਮਲੇ ਦੇ ਉੱਤੇ ਉਹਨਾਂ ਰਿਵਿਊ ਕਰੂਗੀ ਸਮਝੌਤਿਆਂ ਨੂੰ। ਪਹਿਲਾਂ ਇਹਨਾਂ ਨੇ ਕਿਹਾ ਸੀਗਾ ਰਿਵਿਊ ਕਰਨਗੇ, ਉਹਨਾਂ ਨੇ ਛੱਡਤਾ, ਮੀਂਹ ਪੈ ਗਿਆ, ਬਸ ਠੀਕ ਹੈ। ਹੁਣ ਜਿਹੜਾ ਇਸ ਮਾਮਲੇ ਦੇ ਉੱਤੇ ਬਿਜਲੀ ਪ੍ਰਬੰਧਾਂ ਤੇ ਸੁਧਾਰਾਂ ਦੇ ਮਾਮਲੇ ਦੇ ਵਿੱਚ ਪੰਜਾਬ ਦੇ ਅਕਸ ਦੇ ਉੱਤੇ ਜਿਹੜੇ ਪਾਵਰ ਪਰਚੇਜ਼ ਐਗਰੀਮੈਂਟ ਹੈ ਉਹ ਭਾਰੀ ਪੈਣ ਲੱਗ ਗਏ ਆ। ਪੰਜਾਬ ਬਿਜਲੀ ਪ੍ਰਬੰਧਾਂ ਦੇ ਮਾਮਲੇ 'ਚ ਸਿਖਰਲੇ ਨੰਬਰ ਦੇ ਉੱਤੇ ਜਿਹੜਾ ਹੁੰਦਾ ਸੀ, ਪਰ ਪਿਛਲੇ ਵਰ੍ਹੇ ਦੇ ਨਾਲੋਂ ਸੂਬੇ ਦੀ ਰੇਟਿੰਗ ਹੇਠਾਂ ਖਿਸਕ ਗਈ ਆ। ਕੇਂਦਰੀ ਬਿਜਲੀ ਮੰਤਰਾਲੇ ਦੀ ਰੇਟਿੰਗ ਦੇ ਵਿੱਚ ਪੰਜਾਬ ਨੂੰ ਏ ਰੈਂਕਿੰਗ ਮਿਲੀ ਹੈ। 18-19 ਦੇ ਵਿੱਚ ਪੰਜਾਬ ਬਿਜਲੀ ਪ੍ਰਬੰਧਾਂ ਦੇ ਮਾਮਲੇ ਦੇ ਵਿੱਚ ਦੇਸ਼ ਭਰ ਦੇ ਵਿੱਚੋਂ A+ ਰੈਂਕਿੰਗ ਦੇ ਵਿੱਚ ਸੀਗਾ। 19-20 ਦੇ ਵਿੱਚ ਇਹ ਰੈਂਕਿੰਗ ਹੇਠਾਂ ਆ ਗਈ। ਕੇਂਦਰੀ ਬਿਜਲੀ ਮੰਤਰਾਲੇ ਦੇ ਵੱਲੋਂ ਦੇਸ਼ ਭਰ ਦੇ 11 ਬਿਜਲੀ ਬੋਰਡਾਂ ਤੇ ਕਾਰਪੋਰੇਸ਼ਨਾਂ ਦੇ ਬਿਜਲੀ ਪ੍ਰਬੰਧਾਂ ਤੇ ਸੁਧਾਰਾਂ ਦੇ ਆਧਾਰ ਦੇ ਉੱਤੇ ਰੇਟਿੰਗ ਕਰਾਈ ਗਈ ਸੀ, ਜਿਹਦੇ ਵਿੱਚ ਗੁਜਰਾਤ ਪਹਿਲੇ ਨੰਬਰ ਦੇ ਉੱਤੇ, ਹਰਿਆਣਾ ਦੂਜੇ, ਪੰਜਾਬ ਤੀਜੇ ਨੰਬਰ ਦੇ ਉੱਤੇ ਜਿਹੜਾ ਉਹ ਚਲੇ ਗਿਆ। ਮੁਲਕ ਭਰ ਦੇ ਵਿੱਚੋਂ 5 ਨਿਗਮ ਬੋਰਡਾਂ ਨੂੰ ਸਭ ਤੋਂ ਉੱਪਰਲੀ ਰੈਂਕਿੰਗ ਜਿਹੜੀ A+ ਮਿਲੀ ਹੈ, ਜਦੋਂ ਕਿ 3 ਨਿਗਮ ਜਿਹੜੇ ਨੇ ਉਹਨਾਂ ਨੂੰ A ਮਿਲੀ ਹੈ। ਇਹਦੇ ਵਿੱਚ ਪੰਜਾਬ ਦਾ ਪਾਵਰਕਾਮ ਸ਼ਾਮਲ ਹੈ। 10 ਨਿਗਮਾਂ ਨੂੰ B+ ਮਿਲੀ ਹੈ। ਬਿਜਲੀ ਖਰੀਦ ਸਮਝੌਤੇ ਤੇ ਸਬਸਿਡੀ ਦੇਰੀ ਦੇ ਨਾਲ ਜਾਰੀ ਕਰਨ ਦਾ ਮਸਲਾ ਅੜਿੱਕਾ ਨਾ ਬਣਦਾ ਤਾਂ ਪੰਜਾਬ ਉੱਪਰਲੀ ਰੈਂਕਿੰਗ ਦੇ ਉੱਤੇ ਰਹਿਣਾ ਸੀਗਾ। ਰੈਂਕਿੰਗ ਦਾ ਆਧਾਰ ਬਣਨ ਵਾਲੀ ਮੱਧ, ਜਿਹਦੇ ਵਿੱਚ ਪੰਜਾਬ ਮਾਰ ਖਾ ਗਿਆ, ਔਰ ਇਹਦੇ ਵਿੱਚ ਉੱਚੀ ਦਰ ਤੇ ਬਿਜਲੀ ਖਰੀਦ ਕਰਨਾ ਉਹ ਸ਼ਾਮਲ ਹੈ। 19-20 ਦੇ ਵਿੱਚ ਸੁਪਰੀਮ ਕੋਰਟ ਦੇ ਹੁਕਮਾਂ ਦੇ ਉੱਤੇ ਪ੍ਰਾਈਵੇਟ ਕੰਪਨੀਆਂ ਨੂੰ 1424 ਕਰੋੜ ਰੁਪਈਆ ਕੋਲ ਵਾਸ਼ਿੰਗ ਦਾ ਤਾਰਨਾ ਪਿਆ ਸੀ। ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਤੁਸੀਂ ਕਹ ਲਓ ਕਿ ਕਰਪਸ਼ਨ ਹੈ, ਕਿਉਂਕਿ ਸਰਕਾਰ ਨੇ ਕੀ ਕੀਤਾ ਸੀਗਾ, ਕੋਲ ਵਾਸ਼ਿੰਗ ਦੇ ਵਾਸਤੇ ਬਿਜਲੀ ਕੰਪਨੀਆਂ ਨੂੰ ਇਹ ਕਹਿਤਾ ਅਸੀਂ ਨਹੀਂ ਦਿੰਦੇ ਸੱਚੇ ਹੋਣ ਲਈ, ਤੇ ਤੁਸੀਂ ਹਾਈ ਕੋਰਟ ਚਲ ਜਾਓ। ਹਾਈ ਕੋਰਟ ਕੰਪਨੀਆਂ ਚਲੇ ਗਈਆਂ। ਹਾਈ ਕੋਰਟ ਉਹਨਾਂ ਨੇ ਪਹਿਲਾਂ ਹੀ ਜਿਹੜੇ ਐਡਵੋਕੇਟ ਜਨਰਲ ਜਿਹੜੇ ਉਹ ਬਿਠਾਏ ਹੋਏ ਆ, ਉਹ ਉਹਨਾਂ ਦੀ ਜਿਹੜਾ ਚਿੱਟਾ ਹਾਥੀ ਉਹਨਾਂ ਦੀ ਭੀੜ ਲੱਗੀ ਹੈ ਸਰਕਾਰੀ ਵਕੀਲਾਂ ਦੀ, ਜਿਨ੍ਹਾਂ ਨੇ ਇੱਕ ਸਿੰਗਲ ਕੇਸ ਪਿਛਲੇ 4.5 ਸਾਲਾਂ ਦੇ ਦੌਰਾਨ ਸਰਕਾਰ ਨੂੰ ਨਹੀਂ ਜਿੱਤ ਕੇ ਦਿੱਤਾ। ਇੰਨਾ ਰੌਲਾ ਜਿਹੜਾ ਪੈ ਹਟਿਆ, ਬੇਅਦਬੀ ਵਾਲੇ ਮਾਮਲਿਆਂ ਦੇ ਵਿੱਚ ਪੈ ਹਟਿਆ, ਪੁਲਿਸ ਅਫਸਰਾਂ ਵਾਲੇ ਮਾਮਲੇ ਦੇ ਵਿੱਚ ਪੈ ਹਟਿਆ, ਇੰਨਾ ਰੌਲਾ ਚਿੱਟੇ ਵਾਲੇ ਮਾਮਲੇ ਦੇ ਵਿੱਚ ਜਿਹੜਾ ਉਹ ਪੈ ਹਟਿਆ, ਪਰ ਸਰਕਾਰ ਨੇ ਆਪਣੇ ਚਹੇਤਿਆਂ ਨੂੰ ਭੋਰਾ ਵੀ ਇੱਧਰ ਤੋਂ ਉੱਧਰ ਨਹੀਂ ਕੀਤਾ। ਜੀ ਜੀ ਜੀ। ਅਗਲੀ ਪਨੂ ਜੀ ਗੱਲ ਕਰੀਏ, ਜਿਹੜੇ 2 ਹਾਈਵੇਜ਼ ਦੇ ਲਈ ਬਣੀ ਸੀ ਜਿਹੜੀ ਕਮੇਟੀ, ਕਹਿੰਦੇ ਉਹੀ 2 ਫਾੜ ਹੋ ਗਈ। ਐਕਚੁਅਲੀ ਜਿਹੜਾ ਨਾ ਜੀ ਇਸ ਮਾਮਲੇ ਦੇ ਵਿੱਚ ਇਹ ਬਦਕਿਸਮਤੀ ਰਹੀ ਹੈ ਜੀ ਪੰਜਾਬੀਆਂ ਦੀ ਜਾਂ ਸਿੱਖਾਂ ਦੀ, ਖਾਸ ਤੌਰ ਦੇ ਉੱਤੇ ਜਿਹੜਾ ਜੀ ਉਹ ਕਹਿ ਲਓ ਵੀ ਇਹਨੂੰ ਦੁਸ਼ਮਣ ਲੱਭਣ ਨਹੀਂ ਜਾਣੇ ਪੈਂਦੇ। ਵਿੱਚ ਹੀ ਜਿਹੜੇ ਹੁੰਦੇ ਨੇ ਬੜੇ ਵੱਡੇ ਅੰਦੋਲਨ ਜਿਹੜੇ ਉਹ ਛਿੜੇ। ਇਸੇ ਗੱਲ ਦੀ ਥੋੜੀ ਤਸੱਲੀ ਜਿਹੜੀ ਹੈਗੀ ਕਿ 32 ਕਿਸਾਨ ਜਥੇਬੰਦੀਆਂ ਅਜੇ ਤੱਕ ਦੱਬ ਘੁੱਟ ਕੇ ਸਹੀ ਜਿਵੇਂ ਮਰਜ਼ੀ ਆ ਉਹ ਇਕੱਠੀਆਂ ਚੱਲ ਰਹੀਆਂ ਨੇ। ਇਹੀ ਐਕਚੁਅਲੀ ਕਿਸਾਨ ਮੋਰਚੇ ਦੀ ਸਟਰੈਂਥ ਹੈ, ਨਹੀਂ ਤਾਂ ਅਦਰਵਾਈਜ਼ ਕੋਸ਼ਿਸ਼ਾਂ ਉੱਥੇ ਵੀ ਬਥੇਰੀਆਂ ਜਿਹੜੀਆਂ ਉਹ ਹੋਈਆਂ ਨੇ। ਜਿਹੜੇ 2 ਐਕਸਪ੍ਰੈਸ ਵੇ ਨਿਕਲ ਰਹੇ ਆ, ਦਿੱਲੀ ਕਟੜਾ ਹਾਈਵੇ ਆ, ਦੂਸਰਾ ਜਾਮਨਗਰ ਅੰਮ੍ਰਿਤਸਰ ਹਾਈਵੇ ਆ, ਇਹ ਬੜੇ ਘੱਟ ਕੀਮਤਾਂ ਦੇ ਉੱਤੇ ਕਿਸਾਨਾਂ ਦੀਆਂ ਜ਼ਮੀਨਾਂ ਜਿਹੜੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਉਹ ਲੈ ਰਿਹਾ। ਅਸਲ ਦੇ ਵਿੱਚ ਜਦੋਂ ਬਠਿੰਡੇ ਤੋਂ ਜ਼ੀਰਕਪੁਰ ਤੱਕ ਹਾਈਵੇ ਨਿਕਲਿਆ, ਉਹਦੇ ਉੱਤੇ ਬਹੁਤ ਪੈਸੇ ਪੰਜਾਬ ਸਰਕਾਰ ਨੇ ਦਿੱਤੇ। ਉਦੋਂ ਤਾਂ ਦਿੱਤੇ ਵੀ ਉੱਥੇ ਜ਼ਮੀਨਾਂ ਇਹਨਾਂ ਨੂੰ ਪਤਾ ਸੀ, ਉਹ ਸਟੇਟ ਹਾਈਵੇ ਸੀਗਾ ਵੀ ਇੱਥੇ ਅਸੀਂ ਹਾਈਵੇ ਬਣਾਉਣਾ, ਜ਼ਮੀਨਾਂ ਖਰੀਦ ਲਈਆਂ ਪੰਜਾਬ ਸਰਕਾਰ ਦੇ ਵਿੱਚ ਜਿਹੜੇ ਸ਼ਾਮਲ ਸੀ ਲੋਕੀ, ਉਹਨਾਂ ਨੇ, ਤੇ ਜ਼ਮੀਨਾਂ ਖਰੀਦ ਕੇ ਮੁੜ ਕੇ ਸਰਕਾਰ ਨੇ ਐਕਵਾਇਰ, ਸਰਕਾਰ ਆਪ ਹੀ ਸੀ, ਉਹਨਾਂ ਨੇ ਕਰਨੀਆਂ ਸੀ। 2-2 ਕਰੋੜ ਰੁਪਈਆ, 2.25 ਕਰੋੜ ਰੁਪਈਆ ਕਿੱਲੇ ਦਾ ਦਿੱਤਾ। ਹੁਣ ਜਿਹੜਾ ਇਹ ਮੁਆਵਜ਼ਾ ਸੀਗਾ ਉਹ ਦਿੱਤਾ ਜਾ ਰਿਹਾ ਸੀ 8 ਲੱਖ 9 ਲੱਖ ਰੁਪਈਆ ਕਿੱਲੇ ਦਾ ਜਿਹੜਾ। ਸੋ ਕਿਸਾਨ ਪਹਿਲਾਂ ਤਾਂ ਜਿਹੜੇ ਜੀ ਉਹ ਖੁਸ਼ ਹੁੰਦੇ ਸੀਗੇ ਕਿ ਸਾਡੀ ਵੀ ਜ਼ਮੀਨ ਆ ਗਈ। ਜਦੋਂ ਉਹਨਾਂ ਨੂੰ ਰੇਟ ਪਤਾ ਲੱਗੇ ਤੇ ਇਹਦੇ ਉੱਤੇ ਐਜੀਟੇਸ਼ਨ ਹੋਣੀ ਸ਼ੁਰੂ ਹੋ ਗਈ। 6 ਮਹੀਨੇ ਦੇ ਕਰੀਬ ਜਿਹੜਾ ਜੀ ਉਹ ਚੱਲਿਆ। ਪਟਿਆਲੇ ਦੇ ਮੁੱਖ ਮੰਤਰੀ ਨਿਵਾਸ ਦੇ ਨੇੜੇ ਇੱਥੇ YPS ਚੌਕ ਦੇ ਵਿੱਚ ਪੱਕੇ ਮੋਰਚੇ ਦੇ ਉੱਤੇ ਬੈਠੀ ਜਿਹੜੀ ਜਥੇਬੰਦੀ ਆ ਉਹ 2 ਫਾੜ ਹੋ ਗਈ। ਇਹਨਾਂ ਨੇ ਕਈ ਐਕਸ਼ਨ ਜਿਹੜੇ ਸੀਗੇ ਉਹ ਕੀਤੇ। ਐਕਚੁਅਲੀ ਕਿਉਂਕਿ ਪੰਜਾਬ ਸਰਕਾਰ ਨੇ
ਜਿਹੜੀ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਉਹਨੂੰ ਜ਼ਮੀਨਾਂ ਅਕਵਾਇਰ ਕਰਕੇ ਦੇਣੀਆਂ ਹੁੰਦੀਆਂ ਨੇ। ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਭੇਦ ਜਿਹੜਾ ਜੀ ਉਹ ਹੈਗਾ ਕਿ ਇਹਨਾਂ ਜਿਹੜੇ ਅਫਸਰ ਸੀ ਇਹਨਾਂ ਨੇ ਕਿਉਂ ਜ਼ਮੀਨਾਂ ਅਕਵਾਇਰ ਕਰਕੇ ਦਿੱਤੀਆਂ, ਕਿਉਂਕਿ ਭੇਦ ਇਹੀ ਆ ਐਕਚੁਅਲੀ ਕਿ ਇਹਨਾਂ ਨੇ ਕੋਈ ਨਾ ਕੁਝ ਲੈਣ ਦੇਣ ਜਿਹੜਾ ਜੀ ਉਹ ਕੀਤਾ ਹੋਇਆ ਅੰਦਰ ਖਾਤੇ। ਜਿਸ ਕਰਕੇ ਜਿਹੜੀ ਪੰਜਾਬ ਸਰਕਾਰ ਆ ਉਹ ਟਸ ਤੋਂ ਮਸ ਨਹੀਂ ਹੋਈ, ਉਹਨਾਂ ਨੇ ਗੱਲ ਤੱਕ ਨਹੀਂ ਇਹਨਾਂ ਦੇ ਨਾਲ ਜਿਹੜੀ ਉਹ ਕੀਤੀ। ਇੰਨੀ ਹੈਰਾਨਗੀ ਵਾਲੀ ਗੱਲ ਹੈ, ਜਿਹੜਾ ਗੱਲ ਕਰ ਰਿਹਾ ਅਜੇ ਤੱਕ ਉਹ ਪ੍ਰਸ਼ਾਸਨ ਹੀ ਕਰੀ ਜਾ ਰਿਹਾ। ਪ੍ਰਸ਼ਾਸਨ ਨੇ ਤਾਂ ਇੱਥੋਂ ਤੱਕ ਕਰਤਾ ਕਿ ਇੱਕ ਵਾਰੀ ਨਕਲੀ ਕਿਸਾਨ ਲਿਆ ਕੇ ਬਿਠਾ ਲਏ ਮੀਟਿੰਗ ਦੇ ਵਿੱਚ, ਉਹਨਾਂ ਤੋਂ ਸਹੀ ਪਾਉਣ ਵਾਲੇ ਸੀ, ਪਤਾ ਲੱਗ ਗਿਆ ਤੇ ਰੌਲਾ ਰੱਪਾ ਜਿਹੜਾ ਸੀ ਉਹ ਪੈ ਗਿਆ। ਗੱਲ ਜਿਹੜੀ ਉਹ ਸਿਰੇ ਨਹੀਂ ਲੱਗੀ। ਨਕਲੀ ਕਿਸਾਨ ਕਿਹੜਾ ਕਿਸੇ ਦੂਜੇ ਸੂਬੇ ਚ ਲਿਆਉਣੇ ਸੀ, ਇੱਥੋਂ ਹੀ ਲਿਆ ਕੇ ਬਿਠਾਏ ਹੈਗੇ ਨੇ ਜਿਹੜੇ ਝੋਲੇ ਚ ਪਾਈ ਫਿਰਦੇ ਨੇ ਜ਼ਮੀਨਾਂ ਵੀ ਸਾਡੀ ਖਰੀਦ ਲਓ। ਇਹ ਹੁਣ ਇਸ ਮਾਮਲੇ ਦੇ ਉੱਤੇ ਜਿਹੜੀ ਕਮੇਟੀ ਬਣੀ ਸੀਗੀ ਇੱਥੇ, ਉਹ ਆਪਸ ਦੇ ਵਿੱਚ ਇਹ ਜਥੇਬੰਦੀ ਦੋ ਫਾੜ ਹੋ ਗਈ ਆ। ਰੋਡ ਕਿਸਾਨ ਸੰਘਰਸ਼ ਕਮੇਟੀ ਦਾ ਜਿਹੜਾ ਡਿਸਟ੍ਰਿਕਟ ਦਾ ਪ੍ਰਧਾਨ ਹੈ ਜਗਜੀਤ ਸਿੰਘ ਗਲੋਲੀ ਸਣੇ ਜਿਹੜੇ ਬਾਕੀ ਆਗੂ ਨੇ, ਉਹਨਾਂ ਨੇ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਦੇ ਦਖਲ ਤੋਂ ਬਾਅਦ ਇੱਥੇ 6 ਮਹੀਨਿਆਂ ਤੋਂ ਚੱਲ ਰਿਹਾ ਧਰਨਾ ਖਤਮ ਕਰ ਦਿੱਤਾ। ਦੂਜੇ ਪਾਸੇ ਇਸ ਧਰਨੇ ਦੇ ਵਿੱਚੋਂ ਕਈ ਹਫ਼ਤਿਆਂ ਤੋਂ ਗਾਇਬ ਚੱਲ ਰਹੇ ਜਿਹੜੇ ਇੱਕ ਇਹਨਾਂ ਨੇ ਸੂਬੇ ਦਾ ਕਨਵੀਨਰ ਬਣਾਇਆ ਸੀ ਡਿੱਕੀ ਜੇਜੀ, ਉਹ ਆਪਣੇ ਸਾਥੀਆਂ ਸਣੇ ਇਸ ਧਰਨੇ ਦੇ ਉੱਤੇ ਆ ਕੇ ਤੰਬੂਆਂ 'ਚ ਬਹਿ ਗਿਆ ਤੇ ਧਰਨਾ ਜਾਰੀ ਰੱਖਣ ਦਾ ਐਲਾਨ ਜਿਹੜਾ ਉਹ ਕਰਤਾ। ਡਿੱਕੀ ਜੇਜੀ ਪਿਛਲੇ ਹਫ਼ਤਿਆਂ ਤੋਂ ਗਾਇਬ ਕਿਉਂ ਹੋ ਗਿਆ? ਇਹ ਕਿਹਾ ਜਾਂਦਾ ਕਿ ਜਿਹੜੀਆਂ ਕਮੇਟੀਆਂ ਨੇ ਇਹ ਪੈਸੇ ਜਿਹੜੇ ਦੇਣੇ ਸੀਗੇ, ਜੋ ਕਰਨਾ ਸੀਗਾ, ਜਿੱਥੇ ਡਿੱਕੀ ਜੇਜੀ ਐਂਡ ਗਰੁੱਪ ਦੀ ਜ਼ਮੀਨ ਆਉਂਦੀ ਸੀ, ਇਹ ਕਿਹਾ ਜਾਂਦਾ ਕਿ ਉਹਨਾਂ ਦਾ ਮੁਆਵਜ਼ਾ ਉਹਨਾਂ ਨੇ ਕਹਿਤਾ ਤੁਸੀਂ ਆਪਣਾ ਮੁਆਵਜ਼ਾ ਲਓ, ਤੁਸੀਂ ਕੀ ਲੈਣਾ ਇਸ ਸੰਘਰਸ਼ ਤੋਂ, ਪਾਸੇ ਹੋ, ਬਾਕੀਆਂ ਨੂੰ ਬੈਠੇ ਰਹਿਣ ਦਿਓ। ਲੱਗਦਾ ਕਿ ਇਹੀ ਖੇਡ ਜਿਹੜੀ ਆ ਉਹ ਖੇਡ ਲਈ ਗਈ ਹੈ ਜਗਜੀਤ ਸਿੰਘ ਗਲੋਲੀ ਦੇ ਨਾਲ ਵੀ। ਔਰ ਹੁਣ ਆ ਕੇ ਡਿੱਕੀ ਜੇਜੀ ਜਿਹੜਾ ਜੀ ਉਹ ਬਹਿ ਗਿਆ, ਜਿਹੜਾ ਕਿ ਪਿਛਲੇ ਕਈ ਹਫ਼ਤਿਆਂ ਤੋਂ ਇੱਥੇ ਲੱਭਿਆ ਨਹੀਂ। ਸ਼ੁਰੂਆਤੀ ਦਿਨਾਂ ਦੇ ਵਿੱਚ ਉਹਦੇ ਵੱਲੋਂ ਕੀਤੀਆਂ ਗਈਆਂ ਤਕਰੀਰਾਂ ਤੇ ਉਹਦੇ ਵੱਲੋਂ ਕੀਤੇ ਗਏ ਜਿਹੜੇ ਐਕਸ਼ਨ ਸੀ, ਉੱਥੋਂ ਲੱਗਦਾ ਸੀਗਾ ਸਰਕਾਰ ਨੂੰ ਗੱਲ ਜਿਹੜੀ ਉਹ ਸੁਣਨੀ ਪਊਗੀ। ਪਰ ਇਹ ਦੁਫਾੜ ਐਕਚੁਅਲੀ ਪਹਿਲਾਂ ਵੀ ਹੋਈ ਸੀ ਜਿਹੜੀ ਇਹ ਜਥੇਬੰਦੀ, ਹੁਣ ਮੁੜ ਕੇ ਜਿਹੜਾ ਜੀ ਉਹ ਦੋ ਫਾੜ ਹੋ ਗਈ ਆ। ਉਧਰ ਜਿਹੜੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਨੇ ਹਰਮੀਤ ਸਿੰਘ ਕਾਦੀਆਂ ਨੇ ਇਹ ਗੱਲ ਕਹੀ ਆ ਕਿ ਜੇ ਜਿਹੜਾ ਐਕਸਪ੍ਰੈਸਵੇ ਦੇ ਵਾਸਤੇ ਕਿਸਾਨਾਂ ਨੂੰ ਢੁਕਵਾਂ ਮੁਆਵਜ਼ਾ ਨਹੀਂ ਮਿਲਦਾ ਤਾਂ ਜਿਹੜਾ ਅਸੀਂ ਵੀ ਇਸ ਮਾਮਲੇ ਦੇ ਉੱਤੇ ਸੰਘਰਸ਼ ਦੇ ਵਿੱਚ ਸਾਥ ਦੇਵਾਂਗੇ। ਉਹ ਆਪ ਸੰਘਰਸ਼ ਕਰਦੇ ਆ ਜਾਂ ਜਿਹੜੀ ਇਹ ਬਣੀ ਹੋਈ ਜਥੇਬੰਦੀ ਆ ਉਹਦਾ ਸਾਥ ਦਿੰਦੇ ਆ, ਅਜੇ ਕੁਛ ਨਹੀਂ ਜਿਹੜਾ ਜੀ ਉਹ ਪਤਾ। ਪਰ ਇੰਨਾ ਜਿਹੜਾ ਜ਼ਰੂਰ ਆ ਕਿ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਉਹ ਹਾਲਾਤ ਇੱਕ ਵਾਰੀ ਨਹੀਂ, ਉਹ ਬਾਰ-ਬਾਰ ਬਣਦੇ। ਜੀ ਜੀ ਬਿਲਕੁਲ। ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਅਕਾਲ ਤਖ਼ਤ ਸਾਹਿਬ ਵਿਖੇ ਜਿਹੜੀ ਇਹ ਬਿਲਡਿੰਗਾਂ ਜਿਹੜੀਆਂ ਲੱਭੀਆਂ ਖੁਦਾਈ ਦੇ ਦੌਰਾਨ, ਜਿਹੜਾ ਕੁਛ ਪਤਾ ਲੱਗਾ ਆ, ਹੁਣ ਇਹ ਚਰਚਾ ਚੱਲੀ ਆ ਵੀ ਇਹ ਸਿੱਖ ਮਿਸਲਾਂ ਦੇ ਵੇਲੇ ਦੀਆਂ ਹੋ ਸਕਦੀਆਂ। ਦੇਖੋ ਹੁਣ ਤਾਂ ਵੈਸੇ ਇਹ ਲੱਭਤ ਆਪਣੇ ਆਪ ਦੇ ਵਿੱਚ ਇੰਨੀ ਕੁ ਪ੍ਰਾਪਤੀ ਆ ਕਿ ਕਾਰ ਸੇਵਾ ਵਾਲਿਆਂ ਦੀ ਨਿਗਾਹ ਤੋਂ ਬਚ ਕਿਵੇਂ ਗਈਆਂ। ਉਹ ਤਾਂ ਕਰਕੇ ਬਚ ਗਈਆਂ ਜੀ, ਦੱਬੀਆਂ ਹੋਈਆਂ ਸੀ, ਜ਼ਮੀਨ ਦੋਸਤੀ ਹੇਠਿਆ ਸੀ, ਉੱਪਰ ਹੁੰਦੀਆਂ ਤੇ ਕਦੋਂ ਦਾ ਇਹਨਾਂ ਦਾ ਕੰਮ ਨਿਬੇੜਿਆ ਹੋਣਾ ਸੀ, ਤੇ ਸੰਗਮਰਮਰ ਦਿਸਦਾ ਹੋਣਾ ਸੀ। ਵਾਕਈ ਜਦੋਂ ਇਹ ਬਿਲਡਿੰਗ ਜਿਹੜੀਆਂ ਨੇ ਉਹ ਲੱਭੀਆਂ ਨੇ ਤੇ ਉਦੋਂ ਬਾਅਦ ਇੱਕ ਵੱਡਾ ਵਾਦ ਵਿਵਾਦ ਤਾਂ ਜਿਹੜਾ ਜੀ ਉਛੜ ਪਿਆ। ਕੁਛ ਵੀਡੀਓਜ਼ ਵੈਸੇ ਚੱਲ ਰਹੀਆਂ ਨੇ ਜਿਹੜੀਆਂ ਇਹ ਕਹਿੰਦੀਆਂ ਨੇ ਕਿ ਉਹ ਤਾਂ ਰਾਤੋਂ ਰਾਤ ਮਸ਼ੀਨਾਂ ਲਾ ਕੇ ਨਿਬੇੜਤਾ ਕੰਮ, ਬਿਲਡਿੰਗਾਂ ਢਾਤੀਆਂ ਨੇ। ਇਸ ਤਰ੍ਹਾਂ ਦਾ ਨਹੀਂ ਜਿਹੜਾ ਜੀ ਉਹ ਲੱਗਦਾ, ਉਹਨਾਂ ਦੇ ਵਿੱਚ ਸੱਚਾਈ ਬਹੁਤੀ ਨਹੀਂ ਲੱਗਦੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਜਗੀਰ ਕੌਰ ਹੋਰਾਂ ਨੇ ਜਿਹੜੀ ਇਹ ਗੱਲ ਕਹੀ ਹੈ ਕਿ ਅਸੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਾਹਰਾਂ ਦੇ ਨਾਲ ਗੱਲਬਾਤ ਕੀਤੀ ਹੈ, ਇਤਿਹਾਸਕਾਰਾਂ ਤੋਂ ਪੁੱਛਿਆ ਜਾ ਰਿਹਾ। ਡਿਪਟੀ ਕਮਿਸ਼ਨਰ ਨੇ ਪੁਰਾਤਤਵ ਵਿਭਾਗ ਦੇ ਰਾਹੀਂ ਪਤਾ ਲਾਉਣ ਦੇ ਵਾਸਤੇ ਕਿਹਾ ਔਰ ਕਿ ਇਹ ਇਮਾਰਤਾਂ ਜਿਹੜੀਆਂ ਉਹ ਕਦੋਂ ਦੀਆਂ ਨੇ। ਜਿਹੜਾ ਇੱਥੇ ਨਵੀਂ ਬਿਲਡਿੰਗ ਜੋੜੇ ਘਰ ਦੀ ਬਣ ਰਹੀ ਆ, ਉਹਦੇ ਹੇਠਾਂ ਕੋਈ 10 ਫੁੱਟ ਨੀਵੀਆਂ ਸ਼ਾਨਦਾਰ ਇਮਾਰਤਾਂ, ਮੈਂ ਤਾਂ ਕਹੂੰਗਾ ਜੀ ਸ਼ਾਨਦਾਰ ਇਮਾਰਤਾਂ ਜਿਹੜੀਆਂ ਇਹ ਮਿਲੀਆਂ ਨੇ, ਸਾਂਭੀਆਂ ਜਾਣੀਆਂ ਚਾਹੀਦੀਆਂ ਨੇ, ਚਾਹੇ ਉਹ ਗੁਰੂ ਸਾਹਿਬ ਦੇ ਵੇਲੇ ਦੀਆਂ ਨਾ ਵੀ ਹੋਣ। ਵਿਰਾਸਤੀ ਇਮਾਰਤਾਂ ਤਾਂ ਹੈਗੀਆਂ ਨੇ ਨਾ। ਜੇ ਦੇਖਿਆ ਜਾਵੇ ਰਾਜਸਥਾਨ, ਜਿਹੜਾ ਤੁਸੀਂ ਦੇਖੋ ਰਾਜਸਥਾਨ ਦੇ ਪੱਲੇ ਕੀ ਆ, ਉਹ ਸਾਰਾ ਰਾਜਸਥਾਨ ਕਿਤੋਂ ਰੋਟੀ ਖਾਂਦਾ? ਵਿਰਾਸਤੀ ਇਮਾਰਤਾਂ ਤੋਂ ਖਾਂਦਾ।
ਉਹਦੇ ਨਾਲ ਧਰਮ ਹਾਲਾਂਕਿ ਨਹੀਂ ਜੁੜਿਆ ਹੋਇਆ ਬਹੁਤਾ, ਇੱਥੇ ਤਾਂ ਨਾਲ ਧਰਮ ਵੀ ਜੁੜਿਆ ਹੋਇਆ, ਇਹਦੀ ਮਹੱਤਤਾ ਇਹਨਾਂ ਦੀ ਵੱਧ ਜਾਂਦੀ ਹੈ। ਕਿਉਂਕਿ ਜੇ ਦੇਖਿਆ ਜਾਵੇ ਦਰਬਾਰ ਸਾਹਿਬ ਜੋ ਹੋਂਦ ਦੇ ਵਿੱਚ ਆਇਆ, ਉਹਦੇ ਨੇੜੇ ਤੇੜੇ ਕੋਈ ਆਮ ਬਿਲਡਿੰਗ ਤਾਂ ਹੋ ਹੀ ਨਹੀਂ ਸਕਦੀ ਨਾ, ਤੁਸੀਂ ਜੇ ਸਿੱਧੇ ਜਿਹੇ ਲਫ਼ਜ਼ਾਂ ਦੇ ਵਿੱਚ ਜਾਣਨਾ ਤਾਂ ਬਿਲਕੁਲ ਇਹ ਤਾਂ ਹੋ ਨਹੀਂ ਸਕਦਾ ਵੀ ਉੱਥੇ ਕਿਸੇ ਦਾ ਘਰ ਹੋਊਗਾ। ਇਹ ਜ਼ਰੂਰ ਇਹਨਾਂ ਦਾ ਕੋਈ ਨਾ ਕੋਈ ਰੀਜ਼ਨ ਇਹਨਾਂ ਇਮਾਰਤਾਂ ਦਾ ਹੋਊਗਾ। ਇਹ ਜਿਹੜੀਆਂ ਸੁਰੰਗਨੁਮਾ ਪੁਰਾਤਨ ਇਮਾਰਤਾਂ ਜਿਹੜੀਆਂ ਨੇ ਨਾਨਕਸ਼ਾਹੀ ਇੱਟਾਂ ਦੀਆਂ ਬਣੀਆਂ ਹੋਈਆਂ ਨੇ, ਬੜੇ ਕਮਾਲ ਦੇ ਇਹਨਾਂ ਦੇ ਜਿਹੜੇ ਦਰਵਾਜ਼ੇ ਨੇ ਉਹ ਬਣਾਏ ਹੋਏ ਨੇ। ਇਹਨਾਂ ਦੇ ਵਿੱਚੋਂ ਇੱਕ ਦੇ ਅੰਦਰ ਪਾਣੀ ਦਿਖਾਈ ਦਿੱਤਾ ਜੀ। ਨਾਨਕਸ਼ਾਹੀ ਇੱਟਾਂ ਤੇ ਹੋਰ ਮਲਬਾ ਜਿਹੜਾ ਨਿਕਲਿਆ, ਹਾਲ ਦੀ ਘੜੀ ਇਹਨੂੰ ਢੱਕ ਦਿੱਤਾ ਗਿਆ। 1984 ਦੇ ਵਿੱਚ ਵਾਪਰੇ ਸਾਕਾ ਨੀਲਾ ਤਾਰਾ ਦੇ ਵੇਲੇ ਇੱਥੇ ਜਿਹੜਾ ਜੀ ਉਹ ਬਹੁਤੀਆਂ ਇਹ ਇਲਾਕਾ ਜਿਹੜਾ ਸੀਗਾ ਉਹਨੂੰ ਢਹਿ ਢੇਰੀ ਕਰ ਦਿੱਤਾ ਗਿਆ ਸੀ। ਜਿਹੜਾ ਗਲਿਆਰਾ ਬਣਿਆ ਸੀਗਾ ਉਹ ਇੱਥੇ ਹੀ ਬਣਿਆ ਸੀਗਾ। ਪਰ ਹੈਰਾਨਗੀ ਵਾਲੀ ਜਿਹੜੀ ਗੱਲ ਇਹ ਆ ਕਿ ਇਹ ਉਹ ਜਿਹੜੀਆਂ ਇਮਾਰਤਾਂ ਉਦੋਂ ਢਹਿ ਢੇਰੀ ਕੀਤੀਆਂ ਗਈਆਂ, ਜਿਹਦੇ ਚ ਝੂਠਾ ਬਾਜ਼ਾਰ ਔਲ ਜਿਹੜਾ ਜੀ ਉਹ ਸਾਰੇ ਆਉਂਦੇ ਸੀ, ਇਹ ਉਹਨਾਂ ਦੇ ਹੇਠਾਂ ਨੇ ਇਮਾਰਤਾਂ। ਕੇਂਦਰ ਸਰਕਾਰ ਦੇ ਵੱਲੋਂ ਭਵਿੱਖ ਦੇ ਵਿੱਚ ਜਿਹੜੀ ਸੁਰੱਖਿਆ ਦੀ ਦ੍ਰਿਸ਼ਟੀ ਕਰਕੇ ਇਹ ਗਲਿਆਰਾ ਜਿਹੜਾ ਉਹ ਬਣਾ ਦਿੱਤਾ ਗਿਆ ਸੀਗਾ। ਔਰ ਜਿਹੜਾ ਝੂਠਾ ਬਾਜ਼ਾਰ, ਥੜਾ ਸਾਹਿਬ ਬਾਜ਼ਾਰ, ਆਟਾ ਮੰਡੀ ਬਾਜ਼ਾਰ, ਇਦਾਂ ਦੀਆਂ ਜਿਹੜੀਆਂ ਉਹ ਬਿਲਡਿੰਗਸ ਇਹਦੇ ਵਿੱਚ ਸ਼ਾਮਲ ਸੀਗੀਆਂ। ਇਹ ਕਿਹਾ ਜਾਂਦਾ ਹੈ ਕਿ ਦਰਬਾਰ ਸਾਹਿਬ ਦੇ ਆਲੇ ਦੁਆਲੇ ਵੱਡੀ ਗਿਣਤੀ ਦੇ ਵਿੱਚ ਬੁੰਗੇ ਹੁੰਦੇ ਸੀਗੇ, ਔਰ ਕੁਝ ਬੁੰਗੇ ਆਪਾਂ ਜਿਹੜੇ ਉਹ ਦਰਬਾਰ ਸਾਹਿਬ ਸਾਕਾ ਨੀਲਾ ਤਾਰਾ ਤੋਂ ਪਹਿਲਾਂ ਬਹੁਤ ਸਾਰੇ ਲੋਕਾਂ ਨੇ ਉਹ ਦੇਖੇ ਵੀ ਆ। ਇਹ ਢਾਹ ਢੇਰੀ ਕਰਨ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਬੜਾ ਵੱਡਾ ਹੱਥ ਹੈ। ਇਹਨਾਂ ਨੇ ਜਿੰਨੀਆਂ ਉਹ ਨਿਸ਼ਾਨੀਆਂ ਵਗੈਰਾ ਸੀ ਸਭ ਮਿਟਾ ਦਿੱਤੀਆਂ। ਇਹ ਕਿਹਾ ਜਾਂਦਾ ਕਿ ਵੱਖੋ ਵੱਖਰੇ ਜਿਹੜੇ ਸਿੱਖ ਭਾਈਚਾਰੇ ਸੀਗੇ ਮਿਸਲਾਂ ਵੇਲੇ, ਉਹਨਾਂ ਨੇ ਆਪਣੇ ਠਹਿਰਾਅ ਦੇ ਵਾਸਤੇ ਇਹ ਬਿਲਡਿੰਗਾਂ ਬਣਾਈਆਂ ਹੋ ਸਕਦੀਆਂ। ਇਹਦੇ ਵਿੱਚ ਇਹਨਾਂ ਦੇ ਵਿੱਚੋਂ ਰਾਮਗੜੀਆ ਬੁੰਗੇ ਦੀ ਇਮਾਰਤ ਅੱਜ ਵੀ ਇਤਿਹਾਸਕ ਨਿਸ਼ਾਨੀ ਦੇ ਵਜੋਂ ਮੌਜੂਦ ਹੈ। ਸਿੱਖ ਸੰਸਥਾ ਦੇ ਵਿੱਚ 1956 ਤੋਂ ਦਸੰਬਰ 99 ਤੱਕ ਸੇਵਾਵਾਂ ਨਿਭਾਉਣ ਵਾਲੇ ਸ਼੍ਰੋਮਣੀ ਕਮੇਟੀ ਦਾ ਸਾਬਕਾ ਸਕੱਤਰ ਕੁਲਵੰਤ ਸਿੰਘ ਕਹਿੰਦਾ ਹੈ ਕਿ ਸ਼੍ਰੋਮਣੀ ਕਮੇਟੀ ਨੇ 1943 ਦੇ ਵਿੱਚ ਪਰਿਕਰਮਾ ਨੂੰ ਚੌੜਾ ਕਰਨ ਦੇ ਵਾਸਤੇ ਕਈ ਬਿਲਡਿੰਗਸ ਖਰੀਦੀਆਂ ਸੀ। ਇਹਦੇ ਵਿੱਚ ਕਈ ਬੁੰਗੀਆਂ ਦੀਆਂ ਇਮਾਰਤਾਂ ਵੀ ਸ਼ਾਮਲ ਸੀ, ਪਰ ਉਹ ਇਹ ਕਹਿੰਦਾ ਕਿ ਇਹ ਢਾਂਚਾ ਉਹਨੇ ਆਪਣੀ ਨੌਕਰੀ ਦੇ ਦੌਰਾਨ ਅਕਾਲ ਤਖਤ ਦੇ ਨੇੜੇ ਤੇੜੇ ਕਦੀ ਨਹੀਂ ਦੇਖਿਆ। ਉਹ ਇਹ ਕਹਿੰਦਾ ਕਿ 1956 ਤੋਂ ਪਹਿਲਾਂ ਹੇਠਾਂ ਦੱਬੀ ਜਿਹੜੀ ਉਹ ਹੋ ਸਕਦੀ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਰਾਮਦਾਸ ਸਕੂਲ ਆਫ ਪਲੈਨਿੰਗ ਦੇ ਸਾਬਕਾ ਮੁਖੀ, ਇੰਡੀਅਨ ਹੈਰੀਟੇਜ ਸਿਟੀ ਸੰਸਥਾ ਦਾ ਜਿਹੜਾ ਸਲਾਹਕਾਰ, ਉਹ ਕਹਿੰਦਾ ਕਿ ਇਹ ਇਮਾਰਤ ਮਹਾਰਾਜਾ ਰਣਜੀਤ ਸਿੰਘ ਹੋਰਾਂ ਦੇ ਵੇਲੇ ਦੀ ਹੋ ਸਕਦੀ ਹੈ, ਕਿਉਂਕਿ ਇੱਥੋਂ ਥੋੜੀ ਦੂਰੀ ਦੇ ਉੱਤੇ ਗਿਆਨੀ ਸੰਤ ਸਿੰਘ ਦਾ ਬੁੰਗਾ ਹੁੰਦਾ ਸੀ, ਜਿਹਨੂੰ ਬੁੰਗਾ ਗਿਆਨੀਆਂ ਵਜੋਂ ਜਾਣਿਆ ਜਾਂਦਾ ਸੀ। ਉਹਨੂੰ ਢਾਹ ਦਿੱਤਾ ਗਿਆ ਸੀਗਾ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜੇ ਇਹ ਕੋਈ ਸੁਰੰਗ ਹੈ ਤਾਂ ਇਹਦਾ ਲੇਟੈਸਟ ਟੈਕਨੋਲੋਜੀ ਦੇ ਨਾਲ ਪਤਾ ਜਿਹੜਾ ਉਹ ਲਾਇਆ ਜਾ ਸਕਦਾ। ਹੁਣ ਦੇਖੋ ਇਹ ਜਿਹੜੀਆਂ ਚੀਜ਼ਾਂ ਕਈਆਂ ਜਾ ਰਹੀਆਂ ਨੇ, ਇਹ ਲਫ਼ਜ਼ ਇਦਾਂ ਦੇ ਨੇ, ਘੱਟੋ ਘੱਟ ਮੈਨੂੰ ਇਹ ਕਹਿਣ ਚ ਕੋਈ ਹਿਚਕਚਾਹਟ ਨਹੀਂ। ਇਹ ਕਾਰ ਸੇਵਾ ਵਾਲੇ ਬਾਬਿਆਂ ਦੇ ਸਮਝ ਆਉਣ ਵਾਲੀ ਜਿਹੜੀ ਉਹ ਗੱਲ ਹੈ ਨਹੀਂ, ਨਾ ਉਹਨਾਂ ਨੇ ਸਮਝਣਾ, ਕਿਉਂਕਿ ਉਹਨਾਂ ਕੋਲੇ ਤਾਂ ਹਥੌੜਾ ਜਿਹੜਾ ਚਲਾ ਕੇ ਉਹਨਾਂ ਨੇ ਇਸ ਬਿਲਡਿੰਗ ਨੂੰ ਢਾਉਣਾ ਤੇ ਉੱਥੇ ਸੰਗਮਰਮਰ ਲਾਉਣਾ। ਬਿਲਕੁਲ। ਆਪਾਂ ਵੱਖ-ਵੱਖ ਮੁਲਕਾਂ 'ਚ ਲੋਕ ਆਉਂਦੇ ਨੇ, ਜਾਂਦੇ ਨੇ, ਦੇਖਦੇ ਨੇ, ਪੁਰਾਤਨ ਚੀਜ਼ਾਂ ਉਹਨਾਂ ਨੇ ਅਜੇ ਤੱਕ ਉੱਦਾਂ ਹੀ ਸਾਂਭੀਆਂ ਆ। ਫਿਰ ਇੱਕ ਸੈਲਾਨੀ ਜਿਹੜੇ ਆ ਉਹ ਵੀ ਉੱਥੇ ਆਉਂਦੇ ਨੇ, ਘੁੰਮਦੇ ਨੇ, ਫਿਰਦੇ ਨੇ, ਇਕੋਨਮੀ 'ਚ ਵੀ ਉਸ ਦਾ ਜਿਹੜਾ ਯੋਗਦਾਨ ਬਣਦਾ ਹੈ। ਅਤੇ ਇਹ ਚੀਜ਼ ਨੂੰ ਸਮਝਣ ਦੀ ਜਿਹੜੀ ਜ਼ਰੂਰਤ ਆ ਵੀ ਜਿਸ ਸਮੇਂ ਦੇ ਉੱਤੇ ਇੰਨੀਆਂ ਮਸ਼ੀਨਾਂ ਨਹੀਂ ਸੀਗੀਆਂ, ਇੰਨਾ ਕੁਛ ਨਹੀਂ ਸੀਗਾ, ਫਿਰ ਵੀ ਬਹੁਤ ਸੋਹਣਾ ਜਿਹੜੇ ਆਰਕੀਟੈਕਟ ਦੇ ਨਾਲ ਚੀਜ਼ਾਂ ਬਣਾਈਆਂ ਸੀਗੀਆਂ। ਪਰ ਆਪਾਂ ਲਾਂਭੇ ਜਿਹੜੇ ਉਹ ਇਸ ਚੀਜ਼ ਤੋਂ ਹੋ ਗਏ ਆ, ਰਹਿ ਗਏ ਆ, ਵਾਂਝੇ ਜਿਹੜੇ ਉਹ ਰਹਿ ਗਏ ਆ, ਅਤੇ ਉੱਤੋਂ ਸਾਰਾ ਕੁਛ ਇੱਕੋ ਜਿਹਾ ਜਿਹੜਾ ਉਹ ਫਿਰ ਲੱਗਣ ਲੱਗ ਜਾਂਦਾ। ਸੋ ਬਹੁਤ ਵੱਡਾ ਘਾਟਾ ਆ। ਬਹੁਤ ਇਤਿਹਾਸਕ ਜਿਹੜੀਆਂ ਚੀਜ਼ਾਂ ਆ ਉਹ ਆਪਾਂ ਇਸ ਤਰੀਕੇ ਦੇ ਨਾਲ ਜਿਹੜੇ ਆ ਉਹ ਗਵਾ ਬੈਠੇ ਹੈਗੇ ਆ। ਅਤੇ ਪੰਨੂ ਜੀ, ਜਾਂਦੇ ਜਾਂਦੇ ਜੇ ਗੱਲ ਕਰ ਲਈਏ, ਪੰਜਾਬ ਸਰਕਾਰ ਹੁਣ ਸਰਕਾਰੀ ਹਸਪਤਾਲਾਂ ਦੀਆਂ ਲੈਬਾਂ ਪ੍ਰਾਈਵੇਟ ਹੱਥਾਂ 'ਚ ਦੇਣ ਲੱਗੀ ਆ। ਕਿਉਂਕਿ ਵੀ ਸਰਕਾਰ ਵੀ ਪ੍ਰਾਈਵੇਟ ਹੱਥਾਂ 'ਚ ਹੀ ਦੇ ਛੱਡੋ। ਹੁਣ ਹੋਣਾ ਤਾਂ ਇਹੀ ਚਾਹੀਦਾ ਜੀ ਕਿ ਠੇਕੇ ਤੇ ਦੇ ਦਿਓ। ਜਿਹੜਾ ਵੱਧ ਬੋਲੀ ਲਾਉਂਦਾ, ਘੱਟੋ ਘੱਟ ਇਹ ਤਾਂ ਹੋਊਗਾ ਨਾ, ਜੇ ਕੋਈ ਵੱਡਾ ਕਾਰਪੋਰੇਟ ਅਦਾਰਾ ਬੋਲੀ ਲਾ ਕੇ ਸਰਕਾਰ ਠੇਕੇ ਤੇ ਲੈ ਲੂਗਾ, ਉਹ ਕੰਮ ਤਾਂ ਕਰਵਾਊਗਾ। ਕਿਉਂਕਿ ਸਰਕਾਰੀ ਜਿਹੜਾ ਢਾਂਚਾ ਉਹਨੂੰ ਤਾਂ ਗਰਕ ਇਹਨਾਂ ਨੇ ਕਰ ਦਿੱਤਾ ਹੌਲੀ ਹੌਲੀ। ਹੁਣ
ਜਿਹੜੀਆਂ ਡਿਸਟ੍ਰਿਕਟ ਸਰਕਾਰੀ ਹਸਪੀਟਲ ਨੇ ਉਹਨਾਂ ਦੇ ਵਿੱਚ ਪ੍ਰਾਈਵੇਟ ਜਿਹੜੀਆਂ ਲੈਬਸ ਨੇ ਉਹਨਾਂ ਨੇ ਲੈਬਸ ਜਿਹੜੀਆਂ ਨੇ ਉਹਨਾਂ ਨੂੰ ਪ੍ਰਾਈਵੇਟ ਹੱਥਾਂ ਦੇ ਵਿੱਚ ਜਿਹੜਾ ਉਹ ਦਿੱਤਾ ਜਾ ਰਿਹਾ, ਇਹ ਬੰਦ ਕਰ ਦਿੱਤੀਆਂ ਜਾਣਗੀਆਂ, ਮਤਲਬ ਕਿ ਡਿਸਟ੍ਰਿਕਟ ਲੈਵਲ ਦੀਆਂ। ਔਰ ਜਿਹੜੀ ਪ੍ਰਾਈਵੇਟ ਇੱਕ ਲੈਬ ਹੈ ਉਹਦੀ ਚੇਨ ਨੂੰ ਟੈਸਟ ਕਰਨ ਦੀ ਪਰਮਿਸ਼ਨ ਦਿੱਤੀ ਜਾ ਰਹੀ ਹੈ ਜੀ। ਇਹ ਲੋਕਾਂ ਦੀ ਲੁੱਟ ਵੱਡੇ ਪੱਧਰ ਦੇ ਉੱਤੇ ਜਿਹੜੀ ਉਹ ਸਟਾਰਟ ਹੋ ਜੂਗੀ। ਚੱਲ ਇਸ ਵੇਲੇ ਵੀ ਰਹੀ ਹੈ, ਔਰ ਇਹ ਕਿਹਾ ਜਾਂਦਾ ਕਿ ਜਿਹੜਾ ਤੁਸੀਂ ਇੱਥੇ ਟੈਸਟ ਕਰਵਾਉਂਦੇ ਹੋ ਕਰੋਨਾ ਦਾ, ਜਿੰਨੇ ਉਹਦੇ ਪੈਸੇ ਲਏ ਜਾਂਦੇ ਆ ਉਹ 150 ਰੁਪਈਆ ਜਿਹੜਾ ਜਾਂਦਾ ਲੈਬ ਨੂੰ, ਜਿੱਥੋਂ ਟੈਸਟ ਹੋਣਾ 150 ਰੁਪਈਆ ਜਾਂਦਾ ਜਿੱਥੋਂ ਤੁਸੀਂ ਕਰਵਾਇਆ, ਜਿਹੜੇ ਏਜੰਟ ਬੈਠੇ ਉਹਨਾਂ ਦੇ, ਤੇ ਬਾਕੀ ਜਿਹੜਾ 600 ਰੁਪਈਆ ਉਹ ਜਾਂਦਾ ਜੀ ਫਿਰ ਤਾਂ ਤੋਂ ਮਤਲਬ ਸਮਝ ਲੈਣਾ। ਪੰਜਾਬ ਦੇ ਸਾਰੇ ਡਿਸਟ੍ਰਿਕਟ ਤੇ ਤਹਿਸੀਲ ਪੱਧਰੀ ਹਸਪੀਟਲਾਂ ਦੇ ਵਿੱਚ ਜਿਹੜੀਆਂ ਇਹ ਲੈਬਸ ਨੇ, ਲਗਭਗ ਸਾਰੇ ਮੁੱਢਲੇ ਉਹਦੇ ਵਿੱਚ ਟੈਸਟ ਹੁੰਦੇ ਆ। ਜਿਹੜਾ ਇੱਥੇ ਸਿਹਤ ਵਿਭਾਗ ਹੈ, ਇਹਦੇ ਜਿਹੜੇ ਮੰਤਰੀ ਨੇ ਬਲਬੀਰ ਸਿੰਘ ਸਿੱਧੂ ਨੇ, ਐਕਚੁਅਲੀ ਉਹ ਮੁਹਾਲੀ ਦੇ ਸਿਹਤ ਮੰਤਰੀ ਨੇ, ਪੰਜਾਬ ਦੇ ਹੈ ਨਹੀਂ, ਕਿਉਂਕਿ ਪੰਜਾਬ 'ਚ ਕਦੀ ਵੇਖੇ ਨਹੀਂ ਗਏ ਉਹ। ਸਿਹਤ ਵਿਭਾਗ ਦੀ ਦਲੀਲ ਇਹ ਹੈ ਕਿ ਜਿਹੜੇ ਇਹ ਸਰਕਾਰੀ ਟੈਸਟ ਸੈਂਟਰ ਨੇ ਇਹਨਾਂ ਦੇ ਵਿੱਚ ਕੰਮ ਦੁਪਹਿਰ ਤੱਕ ਹੁੰਦਾ। ਤੁਸੀਂ ਐਕਸਕਿਊਜ਼ ਦੇਖੋ, ਉਹ ਕਹਿੰਦੇ ਇਹਦੇ 'ਚ ਕੰਮ ਦੁਪਹਿਰ ਤੱਕ ਹੁੰਦਾ, ਤੇ ਪ੍ਰਾਈਵੇਟ ਜਿਹੜੀਆਂ ਲੈਬ ਨੇ ਉਹਦੇ ਵਿੱਚ ਟੈਸਟ 24 ਘੰਟੇ ਚੱਲਦੇ ਆ, ਜਿਹਦੇ ਕਰਕੇ ਮਰੀਜ਼ਾਂ ਨੂੰ ਫਾਇਦਾ ਹੋਊਗਾ। ਸਰਕਾਰੀ ਹਸਪੀਟਲਾਂ ਦੇ ਵਿੱਚ ਪ੍ਰਾਈਵੇਟ ਕੰਪਨੀਆਂ ਦੇ ਦਖਲ ਦੇ ਅਸਰ ਨੂੰ ਸਿਹਤ ਖੇਤਰ ਦੇ ਵਿੱਚ ਜਿਹੜੇ ਮਾਹਰ ਨੇ ਉਹ ਲੰਮੇ ਦਾਅ ਵਜੋਂ ਹਸਪੀਟਲਾਂ ਦੇ ਪ੍ਰਾਈਵੇਟਾਈਜ਼ ਵੱਲ ਨੂੰ ਵੱਧਦੇ ਸਟੈਪ ਦੇ ਰੂਪ ਦੇ ਵਿੱਚ ਵੇਖ ਰਹੇ ਆ। ਉਹ ਇਹ ਕਹਿੰਦੇ ਆ ਕਿ ਕੰਪਨੀਆਂ ਸਿਰਫ ਟੈਸਟ ਨਹੀਂ ਕਰਨਗੀਆਂ, ਬਲਕਿ ਉਹ ਪ੍ਰਾਈਵੇਟ ਪ੍ਰੈਕਟਿਸ ਦੇ ਨਾਲ ਜਿਹੜੀਆਂ ਅਲਾਮਤਾਂ ਨੇ ਪ੍ਰਾਈਵੇਟ ਪ੍ਰੈਕਟਿਸ ਦੀਆਂ ਉਹ ਵੀ ਨਾਲ ਲੈ ਕੇ ਆਉਣਗੀਆਂ। ਇਹ ਦਲੀਲ ਜਿਹੜੀ ਜੀ ਉਹ ਦਿੱਤੀ ਜਾ ਸਕਦੀ ਹੈ ਕਿ ਜਿਹੜੀਆਂ ਸਰਕਾਰੀ ਇਹ ਟੈਸਟ ਸੈਂਟਰ ਨੇ ਇਹ ਕਈ ਵਾਰੀ ਆਪਣੇ ਜਿੰਨਾ ਉਹ ਕਰ ਸਕਦੀਆਂ ਉਹਨਾਂ ਕੰਮ ਨਹੀਂ ਕਰਦੀਆਂ। ਕਈ ਵਾਰੀ ਇਹਨਾਂ ਉੱਥੇ ਕੰਮ ਕਰਦੇ ਜਿਹੜੇ ਲੋਕ ਨੇ ਉਹ ਗੈਰ ਜ਼ਿੰਮੇਵਾਰੀ ਵਿਖਾਉਂਦੇ ਨੇ, ਪਰ ਇਹਦਾ ਤਾਂ ਸੁਧਾਰ ਕੀਤਾ ਜਾ ਸਕਦਾ ਨਾ। ਜਦੋਂ ਤੁਸੀਂ ਮੋਟੀਆਂ ਤਨਖਾਹਾਂ ਦਿੰਦੇ ਹੋ, ਉੱਤੇ ਜਿੰਦਾ ਕੁੰਡਾ ਹੋਵੇ, ਤੇ ਉਹ ਕਿਵੇਂ ਨਹੀਂ ਜਿਹੜਾ ਕੰਮ ਕਰਨਗੇ। ਬਜਾਏ ਇਹਦੇ ਕਿ ਇਸ ਪਾਸੇ ਵੱਲ ਜਿਹੜਾ ਜੀ ਉਹ ਕੰਮ ਕੀਤਾ ਜਾਵੇ, ਉਹ ਨਹੀਂ ਜਿਹੜਾ ਉਹ ਕੀਤਾ ਜਾ ਰਿਹਾ। ਇਹਦੇ ਨਾਲ ਇਹ ਵੀ ਹੋ ਸਕਦਾ ਕਿ ਪ੍ਰਾਈਵੇਟਾਈਜ਼ ਦੇ ਇਸ ਦੌਰ ਦੇ ਵਿੱਚ ਜਿਹੜੇ ਸਰਕਾਰੀ ਹਸਪੀਟਲਾਂ ਦੇ ਵਿੱਚ ਹੁੰਦੇ ਟੈਸਟ ਨੇ ਉਹਨਾਂ ਨੂੰ ਪ੍ਰਾਈਵੇਟ ਲੈਬ ਦੀ ਭੇਟ ਚੜਾ ਦਿੱਤਾ ਜਾਊਗਾ। COVID-19 ਦੇ ਜਿਹੜੀਆਂ ਮੁਸ਼ਕਲਾਂ ਸੀ ਉਹਨੇ ਵੀ ਇਹ ਬਿਲਕੁਲ ਜਿਹੜਾ ਜੀ ਸਪਸ਼ਟ ਕੀਤਾ ਕਿ ਪ੍ਰਾਈਵੇਟ ਖੇਤਰ ਦੀਆਂ ਸੰਸਥਾਵਾਂ ਲੋਕਾਂ ਦਾ ਸਾਥ ਨਹੀਂ ਦਿੰਦੀਆਂ। ਇੱਥੇ ਸਭ ਕੁਝ ਉਦੋਂ ਕਵਰ ਕਰਦੇ ਰਹੇ ਆ ਕਿ ਕਿਵੇਂ ਇਹ ਜਿਹੜੇ ਪ੍ਰਾਈਵੇਟ ਹਸਪੀਟਲ ਨੇ ਜਿੰਦਰੇ ਮਾਰ ਕੇ ਭੱਜ ਗਏ ਸੀ। ਖੜੇ ਕਿਹੜੇ ਰਹੇ ਸੀਗੇ, ਢੀਚਕ ਮਾਰਦੇ ਹੀ ਸਹੀ, ਢਾਂਚਾ ਜਿਹੜਾ ਜੀ ਉਹ ਖੜਾ ਤਾਂ ਰਿਹਾ ਸੀਗਾ। ਪ੍ਰਾਈਵੇਟ ਹਸਪੀਟਲਾਂ ਦੇ ਵਿੱਚ ਆਕਸੀਜਨ ਤੇ ਇਲਾਜ ਦੀ ਕੀਮਤ ਦੀਆਂ ਖਬਰਾਂ ਜਿਹੜੀਆਂ ਨੇ ਉਹ ਡਰਾਉਣ ਵਾਲੀਆਂ ਨੇ। COVID-19 ਦੇ ਦੌਰ ਨੇ ਸਾਰੀ ਦੁਨੀਆ ਨੂੰ ਇਹ ਸਿਖਾਇਆ ਕਿ ਸਰਕਾਰਾਂ ਨੂੰ ਸਿਹਤ ਤੇ ਸਿੱਖਿਆ ਦੇ ਖੇਤਰਾਂ 'ਚੋਂ ਹੱਥ ਨਹੀਂ ਖਿੱਚਣੇ ਚਾਹੀਦੇ, ਤੇ ਇਹਨਾਂ ਖੇਤਰਾਂ ਦੇ ਵਿੱਚ ਬਜਟ ਜਿਹੜਾ ਉਹ ਵਧਾਉਣਾ ਚਾਹੀਦਾ। ਪਰ ਪੰਜਾਬ ਸਰਕਾਰ ਜਿਹੜੀ ਆ ਉਹ ਉਲਟ ਪਾਸੇ ਨੂੰ ਤੁਰ ਪਈ ਆ। ਉਹ ਬਜਟ ਉਹਨੇ ਇਸ ਸਿਹਤ ਖੇਤਰ ਦੇ ਵਿੱਚ ਜਿਹੜਾ ਉਹ ਕੀ ਵਧਾਉਣਾ, ਉਹ ਇਹਨੂੰ ਘੱਟ ਕਰਨ ਵਾਲੇ ਪਾਸੇ ਨੂੰ ਤੁਰ ਪਈ ਹੈ ਜੀ। ਮਾਰ ਦਿਓ ਪੰਜਾਬ ਨੂੰ, ਬਸ ਇਹੀ ਇਹਨਾਂ ਨੇ ਜਿਹੜਾ ਤੱਕਿਆ ਆ ਵੀ ਜਿੰਨਾ ਚਿਰ ਹੈਗੇ ਆ ਬਣਾ ਲਓ, ਪੈਸੇ ਜਿੰਨੇ ਬਣਾਉਣੇ ਆ, ਲੋਕੀ ਜਾਂ ਢੱਠੇ ਖੂਹ 'ਚ। ਬਸ ਇਹੀ ਇੱਕ ਇਹਨਾਂ ਦਾ ਮੈਨੂੰ ਲੱਗਦਾ ਮੁੱਖ ਉਦੇਸ਼ ਜਿਹੜਾ ਉਹ ਰਹਿ ਗਿਆ, ਜਿਹੜੀ ਮਰਜ਼ੀ ਪਾਰਟੀ ਇੱਥੇ ਆਈ ਜਾਵੇ। ਤੇ ਬਨੂ ਜੀ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ ਜੀ, ਤੁਸੀਂ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਮਿਲਦੇ ਹਾਂ ਜੀ ਅਗਲੀ ਵਾਰ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਬਹੁਤ ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।